ਇੰਡੋਜ਼ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੇਰੇ ਵੱਲੋਂ ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਹਰਜੀਤ ਸਿੰਘ ਲਸਾੜਾ ਜੀ, ਪੰਜਾਬੀ ਟ੍ਰਿਬਿਊਨ ਦੇ ਉੱਘੇ ਪੱਤਰਕਾਰ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਕਰਦੇ ਹਾਂ ਆਪਾਂ ਅੱਗੇ ਗੱਲਬਾਤ। ਲਸਾੜਾ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸ਼ੁਕਰੀਆ ਜੀ। ਤੁਸੀਂ ਆਪਦਾ ਬੜਾ ਸਮੇਂ 'ਚੋਂ ਸਮਾਂ ਕੱਢਦੇ ਹੋ। ਜੀ ਬਿਲਕੁਲ ਜੀ, ਤੁਹਾਡਾ ਵੀ ਸ਼ੁਕਰੀਆ। ਤੇ ਵੈਸੇ ਤੁਹਾਨੂੰ ਉੱਘੇ ਤੇ ਨਿੱਘੇ ਸ਼ਬਦ ਤੋਂ ਥੋੜ੍ਹੀ ਪ੍ਰੋਬਲਮ ਹੁੰਦੀ, ਪਰ ਅੱਜ ਮੈਂ ਉੱਘੇ ਕਹਿ ਤਾ। ਮੈਂ ਫਿਰ ਅੱਜ ਕੋਟ ਦੇ ਨਾਲ ਫਿਰ ਨਿੱਘਾ ਜਿਹਾ ਪਾ ਕੇ ਆਇਆ ਤੇ ਮੈਨੂੰ ਉਹਦੀ ਛਾਂ ਛੱਡ ਗਿਆ। ਠੀਕ ਹੈ ਚਲੋ ਖੈਰ। ਹੋਰ ਠੀਕ ਠਾਕ ਸਭ? ਹਾਂਜੀ, ਬਹੁਤ ਵਧੀਆ ਜੀ, ਚੜ੍ਹਦੀ ਕਲਾ। ਚਲੋ, ਤੇ ਦੋਸਤੋ ਅਸੀਂ ਹਮੇਸ਼ਾ ਦੀ ਤਰ੍ਹਾਂ ਕੁਝ ਕੁ ਜਿਵੇਂ ਮੁੱਦਿਆਂ 'ਤੇ ਗੱਲਬਾਤ ਕਰਦੇ ਹੁੰਦੇ ਹਾਂ, ਤੇ ਕਰਦੇ ਆਪਾਂ ਲਸਾੜਾ ਜੀ ਨਾਲ ਗੱਲਬਾਤ। ਤੇ ਸਭ ਤੋਂ ਜਿਹੜਾ ਪਹਿਲਾ ਮੁੱਦਾ ਆਪਾਂ ਲੈਂਦੇ ਹਾਂ, ਲਸਾੜਾ ਸਾਹਿਬ, ਜਿਹੜਾ ਕੱਲ੍ਹ ਇਤਿਹਾਸਿਕ ਫੈਸਲਾ ਹੋਇਆ ਜੀ, ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਨੇ ਸੁਖਬੀਰ ਬਾਦਲ ਹੁਣਾਂ ਨਾਲ ਸਵਾਲ ਜਵਾਬ ਕੀਤੇ, ਉਹਨਾਂ ਦੇ ਸਾਥੀਆਂ ਨਾਲ ਸਵਾਲ ਜਵਾਬ ਕੀਤੇ। ਕਾਫੀ ਚਿਰਾਂ ਤੋਂ ਚੱਲ ਰਿਹਾ ਸੀ ਇਹ ਮਸਲਾ ਨਾ ਕਿ ਉਹਨਾਂ ਨੂੰ ਸਜ਼ਾ ਸੁਣਾਉਣੀ ਹੈ। ਆਖਿਰਕਾਰ ਉਹ ਦਿਨ ਆ ਗਿਆ, ਤੇ ਕੀ ਗੱਲਾਂ ਬਾਤਾਂ ਹੋਈਆਂ, ਕੀ ਸਵਾਲ ਜਵਾਬ ਹੋਏ, ਕੀ ਉਹਨਾਂ ਨੂੰ ਸਜ਼ਾ ਸੁਣਾਈ ਗਈ, ਇਹਦੇ ਬਾਰੇ ਪਾਓ ਮਾੜਾ ਚਾਨਣਾ ਪਲੀਜ਼। ਜੀ ਬਿਲਕੁਲ ਜੀ, ਕੱਲ੍ਹ ਸੋਮਵਾਰ ਕਾਫੀ ਇਤਿਹਾਸਕ ਦਿਨ ਆਪਾਂ ਕਹਿ ਸਕਦੇ ਹਾਂ ਜੀ। ਪੰਥ ਦੇ ਨਿਗਾਹ ਤੋਂ ਵੀ ਕਹਿ ਸਕਦੇ ਤੇ ਅਕਾਲੀ ਦਲ ਦੀ ਨਿਗਾਹ ਤੋਂ ਵੀ ਕਹਿ ਸਕਦੇ ਹਾਂ ਜੀ। ਆਪਾਂ ਇੱਕ ਇੱਕ ਕਰਕੇ ਇਹਨਾਂ ਮੁੱਦਿਆਂ ਦੇ ਉੱਪਰ ਆਉਂਦੇ ਹਾਂ ਕਿ ਉੱਥੇ ਕੀ ਹੋਇਆ। ਕੱਲ੍ਹ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੇ ਨਾਲ ਬਾਕੀ ਜਿਹੜੇ ਕਹਿ ਲਓ ਕੋਰ ਕਮੇਟੀ ਦੇ ਮੈਂਬਰ ਸੀਗੇ ਅਕਾਲੀ ਦਲ ਦੇ, ਉਹ ਵੀ ਉੱਥੇ ਆਏ ਹੋਏ ਸੀ। ਉਹਨਾਂ ਨਾਲ ਪਹਿਲਾਂ ਤਾਂ ਸਵਾਲ ਜਵਾਬ ਕੀਤੇ ਜੀ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਦੱਸਿਆ ਵੀ ਇਹਨਾਂ ਸਾਰੇ ਜਿਹੜੇ ਵੀ ਆਗੂ ਸੀਗੇ ਵੀ ਇਹਨਾਂ ਨੇ ਆਪਣੇ ਜਿਹੜੇ ਕਹਿ ਲਓ ਕਿ ਸਜ਼ਾ ਮਨਜ਼ੂਰ ਕੀਤੀ ਆ, ਹਾਂਜੀ, ਆਪਣੇ ਗੁਨਾਹ ਕਬੂਲ ਕੀਤੇ ਆ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਇਤਿਹਾਸਕ ਫੈਸਲੇ ਵੀ ਸੁਣਾਏ ਜੀ। ਅਤੇ ਵੈਸੇ ਪਹਿਲਾਂ ਕਨਸੂਆਂ ਇਹ ਸੀਗੀਆਂ ਕਿ ਸ਼ਾਇਦ ਇਹ ਫੈਸਲਾ ਨਾ ਸੁਣਾਇਆ ਜਾਵੇ, ਸਿਰਫ ਸੁਣ ਲਿਆ ਜਾਵੇ ਉਹਨਾਂ ਨੂੰ, ਜਾਂ ਫਿਰ ਲੇਟ ਲਤੀਫੀ ਕਰ ਲਈ ਜਾਵੇ। ਲੇਕਿਨ ਕਹਿ ਲਓ ਵੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਸੀਗੇ, ਉਹਨਾਂ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਜਿਹੜਾ ਇੱਕ ਸ਼ਬਦ ਬੋਲੇ ਆ ਕਿ ਫੈਸਲਾ ਸੁਣਾਉਣ ਤੋਂ ਪਹਿਲਾਂ, ਹਾਂਜੀ, ਇਸ ਕਹਿੰਦੇ ਵੀ ਫੈਸਲੇ ਦੀ ਘੜੀ ਦੇ ਮੌਕੇ ਮੇਰੇ ਉੱਪਰ ਇੱਕ ਵੀ % ਕੋਈ ਦਬਾਅ ਨਹੀਂ ਹੈਗਾ, ਇਸ ਕਰਕੇ ਸਾਰਿਆਂ ਦਾ ਅੱਜ ਫੈਸਲਾ ਇਕੱਠਾ ਹੀ ਆਵੇਗਾ। ਇਹ ਬੜੀ ਕਿ ਤਸੱਲੀ ਦੀ ਗੱਲ ਰਹੀ ਆ ਕਿ ਸਾਰੀਆਂ ਜਿਹੜੀਆਂ ਤੌਖਲੇ ਸੀਗੇ ਵੀ ਉਹ ਇੱਕ ਧਰਾਏ ਰਹਿ ਗਏ ਕਿ ਪਤਾ ਨਹੀਂ ਕੋਈ ਰਾਜਨੀਤੀ ਹੋ ਜਾਣੀ, ਪਤਾ ਨਹੀਂ ਕਿਹਨਾਂ ਦੇ ਹੱਥ ਪੈ ਜਾਣੇ ਆ, ਇਹਦਾ ਫੈਸਲਾ ਆ ਜਾਊਗਾ ਜਾਂ ਉਹਦਾ ਫੈਸਲਾ ਨਾ ਆਵੇ। ਇਸ ਤੋਂ ਪਹਿਲਾਂ ਕਿ ਮੈਂ ਚੱਲਾਂ ਵੀ ਕਿਹੜੇ ਫੈਸਲੇ ਉਹਨਾਂ ਨੇ ਸੁਣਾਏ ਆ, ਦੋ ਕਿ ਇਹਦੇ ਵਿੱਚ ਗੱਲਾਂ ਪਹਿਲਾਂ ਨਿਕਲ ਕੇ ਸਾਹਮਣੇ ਆਉਣੀਆਂ। ਪਹਿਲੀ ਗੱਲ ਤਾਂ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਇਹ ਸੁਰਖੀਆਂ ਸੀਗੇ, ਕਿਉਂਕਿ ਉਸ ਵੇਲੇ ਦੇ ਪ੍ਰਧਾਨ ਸੀਗੇ ਸੁਖਬੀਰ ਸਿੰਘ ਬਾਦਲ ਤੇ ਢੀਂਡਸਾ ਸਾਹਿਬ, ਉਹਨਾਂ ਦੇ ਕਹਿ ਲਓ ਬਰਾਬਰ ਦੇ ਕਿਰਦਾਰ ਦੇ ਚੱਲਦੇ ਸੀਗੇ। ਇਹਨਾਂ ਨੇ ਆਪਣੇ ਗੁਨਾਹ ਬਿਲਕੁਲ ਮੰਨਿਆ ਤੇ ਕੋਈ ਵੀ ਇਹਨਾਂ ਨੇ ਉੱਥੇ ਟੀਕਾ ਟਿੱਪਣੀ ਨਹੀਂ ਕੀਤੀ। ਪਰ ਜੇ ਆਪਾਂ ਕਰੀਏ ਪ੍ਰੇਮ ਸਿੰਘ ਚੰਦੂਮਾਜਰਾ ਦੀ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਕਿਹਾ ਕਿ ਮੈਂ ਅਸੀਂ ਸਿਰ ਤਾਂ ਇਹਨਾਂ ਦੇ ਮੂਹਰੇ ਝੁਕਾਉਂਦੇ ਆ, ਪਰ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਆ ਉਹ ਗਲਤ ਆ। ਅੱਛਾ, ਸੋ ਮਤਲਬ ਇਹ ਕਹਾਣੀ ਫਿਰ ਉੱਥੇ ਕਪਾ ਲਈ ਆ। ਅਤੇ ਕੁਛ ਆਪਾਂ ਕਹਿ ਸਕਦੇ ਹਾਂ ਕਿ ਆਗੂ ਜਿਹੜੇ ਉੱਥੇ ਨਹੀਂ ਆਏ ਆ, ਅਤੇ ਉਹਨਾਂ ਲਈ ਵੀ ਫਿਰ ਜਥੇਦਾਰ ਸਾਹਿਬ ਨੇ ਉੱਥੇ ਕਹਿ ਲਓ ਕਿ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਤਾੜਨਾ ਕੀਤੀ। ਉਹ ਵੀ ਆਪਾਂ ਤੁਹਾਡੇ ਪਰ ਇਹ ਕਿੱਦਾਂ ਦਾ ਵੈਸੇ ਸਿਰ ਝੁਕਾਉਣਾ ਹੋਇਆ ਵੀ ਸਿਰ ਝੁਕਾਉਂਦੇ ਆ, ਉਹ ਤਾਂ ਓਬਵੀਅਸਲੀ ਆ ਨਾ ਵੀ ਹੁਣ ਇਹ ਤਾਂ ਕੋਈ ਕਹਿ ਹੀ ਨਹੀਂ ਸਕਦਾ ਵੀ ਅਕਾਲ ਤਖ਼ਤ ਸਾਹਿਬ ਅੱਗੇ ਸਾਡਾ ਸਿਰ ਨਹੀਂ ਝੁਕਦਾ, ਪਰ ਇਹ ਵੀ ਗੱਲ ਕਹਿ ਦੇਣੀ ਵੀ ਇਲਜ਼ਾਮ ਗਲਤ ਨੇ। ਕਹਿਣ ਦਾ ਮਤਲਬ ਕੀ ਆ ਕਿ ਜਿਹੜਾ ਤਖ਼ਤ ਆ ਉਹਨੂੰ ਤਾਂ ਤੁਸੀਂ ਕਹਿ ਲਓ ਕਿ ਸਰਬ ਤੋਂ ਮੰਨ ਲਿਆ, ਲੇਕਿਨ ਜਿਹੜੇ ਤਖ਼ਤ ਨੂੰ ਚਲਾਉਣ ਵਾਲੇ ਸਾਡੇ ਜਥੇਦਾਰ ਆ, ਜਾਂ ਉੱਥੇ ਦੀ ਕੋਰ ਕਮੇਟੀ ਆ, ਜਾਂ ਸਿੰਘ ਸਾਹਿਬਾਨ ਆ, ਉਹਨਾਂ ਦੇ ਉੱਪਰ ਫਿਰ ਖਦਸ਼ੇ ਜਿਹੇ ਹੱਥ ਕਰਦੇ ਕਿ ਨਹੀਂ, ਕਿ ਉਹਨਾਂ ਦੇ ਫੈਸਲੇ ਗਲਤ ਆ, ਵੀ ਉਹ ਕਾਬਲ ਨਹੀਂ ਹੈਗੇ, ਜਾਂ ਜਿਸ ਤਰ੍ਹਾਂ ਵੀ ਤੁਸੀਂ ਕਹਿ ਲਓ। ਖੈਰ, ਉਹਨਾਂ ਨੂੰ ਵੀ ਇੱਥੇ ਇਕੱਲਾ ਪ੍ਰੇਮ ਸਿੰਘ ਚੰਦੂਮਾਜਰਾ ਹੀ ਨਹੀਂ ਸੀਗੇ, ਹੋਰ ਵੀ ਕਈ ਆਗੂ ਸੀਗੇ ਜਿਹੜੇ ਉੱਥੇ ਹਾਜ਼ਰ ਨਹੀਂ ਹੋਏ, ਉਹਨਾਂ ਨੂੰ ਵੀ ਫਿਰ ਨਸੀਹਤਾਂ ਦਿੱਤੀਆਂ ਗਈਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ ਨੇ ਉੱਥੇ ਗੁਨਾਹ ਕਿਹੜੇ ਮੰਨਿਆ, ਕਿਉਂਕਿ ਕਹਿ ਲਓ ਟੀਮ ਦੇ ਐਜ਼ ਏ ਲੀਡਰ ਉਹ ਵੈਸੇ ਵੀ ਵੀਲ ਚੇਅਰ ਦੇ ਉੱਪਰ ਉੱਥੇ ਆਏ ਸੀ, ਉਹਨਾਂ ਦੇ ਮੇਰੇ ਖਿਆਲ ਪੈਰ 'ਚ ਫਰੈਕਚਰ ਵਗੈਰਾ ਆ, ਅਤੇ ਢੀਂਡਸਾ ਸਾਹਿਬ ਵੀ ਮੇਰੇ ਖਿਆਲ ਥੋੜ੍ਹਾ ਬਿਮਾਰ ਚੱਲ ਰਹੇ ਆ। ਸੋ ਉਹਦੇ ਕਰਕੇ ਇਹਨਾਂ ਦੋਨਾਂ ਨੂੰ ਵੀ ਥੋੜ੍ਹੀਆਂ ਅਲੱਗ ਢੰਗ ਨਾਲ ਉਹ ਸਜ਼ਾਵਾਂ ਸੁਣਾਈਆਂ ਆ, ਉਹ ਮੈਂ ਖੁਲਾਸਾ ਕਰਦਾ ਚੱਲਾਂਗਾ। ਪਹਿਲੀ ਗੱਲ ਤਾਂ ਇਹ ਕਿ ਸੁਖਬੀਰ ਬਾਦਲ ਨੇ ਗੁਨਾਹ ਕਿਹੜੇ ਮੰਨੇ ਆ। 4 ਫੇਸਿਸ ਦੇ ਵਿੱਚ ਉਹਨਾਂ ਨੇ ਗੁਨਾਹ ਮੰਨੇ ਆ। ਕਹਿੰਦੇ ਇੱਕ ਤਾਂ ਉਹਨਾਂ ਨੇ ਇਹ ਮੰਨਿਆ, ਪਹਿਲੀ ਗੱਲ ਤਾਂ ਮੈਨੂੰ ਇਹ ਬੜੀ ਚੰਗੀ ਲੱਗੀ ਕਿ ਜਦੋਂ ਗਿਆਨੀ ਰਘਬੀਰ ਸਿੰਘ ਉਹਨਾਂ ਨੇ ਕਿਹਾ ਵੀ ਆਹ ਵਾਲੇ ਮਾਮਲੇ ਦੇ ਵਿੱਚ ਕੀ ਤੁਸੀਂ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਜਾਂ ਨਾ, ਹਾਂ ਜਾਂ ਨਾ। ਉਹਨਾਂ ਨੇ ਕਿਹਾ ਵੀ ਦੋਵਾਂ ਸ਼ਬਦਾਂ 'ਚੋਂ ਇੱਕ ਸ਼ਬਦ ਵਰਤੋ ਔਰ ਗੱਲ ਨੂੰ ਨਿਬੇੜੋ। ਇਹ ਉਹਨਾਂ ਦੇ ਅੰਦਰ ਹੋਈ ਗੱਲਬਾਤ ਜਾਂ ਨਹੀਂ ਜੀ, ਅਕਾਲ ਤਖ਼ਤ ਸਾਹਿਬ ਦੇ ਉਹ ਕਹਿ ਲਓ ਕਿ ਉੱਥੋਂ ਖੜ ਕੇ ਉਹਨਾਂ ਨੇ ਸਾਰਾ ਕੁਛ ਲਾਈਵ ਉੱਥੇ ਚੱਲਿਆ। ਠੀਕ ਸਾਰੀ ਸੰਗਤ ਦੇ ਸਾਹਮਣੇ ਬੋਲਿਆ ਗਿਆ, ਸਾਹਮਣੇ ਸੀਗੀ। ਤੇ ਜਿਹੜੇ ਇਹ ਅਕਾਲੀ ਆਗੂ ਸੀਗੇ ਤੇ ਉਹ ਵੀ ਉੱਥੇ
ਨਤਮਸਤਕ ਇੱਕ ਆਪਾਂ ਕਹਿ ਸਕਦੇ ਹਾਂ, ਤੇ ਉਹਨਾਂ ਨੇ ਸਾਹਮਣੇ ਖੜ ਕੇ ਉਹ ਸਾਰਾ ਕੁਝ ਸੁਣਿਆ ਤੇ ਆਪਣਾ ਸਿਰ ਝੁਕਾਇਆ। ਠੀਕ। ਸੋ ਜਦੋਂ ਹਾਂ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਹਾਂ ਜਾਂ ਨਾ ਕਰੋ ਤਾਂ ਕਿ ਆਪਾਂ ਜਲਦੀ ਉਹਦੇ ਉੱਪਰ ਚੱਲੀਏ ਕਿ ਤੁਹਾਨੂੰ ਕਿਹੜੀਆਂ ਸਜ਼ਾਵਾਂ ਲੱਗੀਆਂ ਜਾਂ ਨਹੀਂ ਲੱਗੀਆਂ। ਸੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਕੀ ਤੁਸੀਂ ਮੰਨਦੇ ਆ ਵੀ ਝੂਠੇ ਜਿਹੜੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਜਿਹੜੇ ਦਾਗੀ ਅਫਸਰ ਸੀਗੇ ਤੁਸੀਂ ਉਹਨੂੰ ਤਰੱਕੀਆਂ ਦਿੱਤੀਆਂ? ਤਾਂ ਬਾਦਲ ਸਾਹਿਬ ਨੇ ਕਿਹਾ ਕਿ ਹਾਂ ਮੈਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਮੈਂ ਇੱਥੇ ਹੁਣ ਪ੍ਰਧਾਨ ਸ਼ਬਦ ਨਹੀਂ ਅਜੇਪਾਲ ਜੀ ਵਰਤ ਰਿਹਾ, ਠੀਕ ਹੈ, ਕਿਉਂਕਿ ਇਹ ਵੀ ਫਿਰ ਇੱਦਾਂ ਦੇ ਹਾਲਾਤਾਂ ਦੇ ਵਿੱਚ, ਕਿਉਂਕਿ ਪ੍ਰਧਾਨਗੀ ਤੋਂ ਉਹ ਅਸਤੀਫਾ ਆਪਣੇ ਵੱਲੋਂ ਦੇ ਚੁੱਕੇ ਆ। ਉਹ ਵੱਖਰੀ ਗੱਲ ਹੈ ਕਿ ਕਿਸੇ ਨੇ ਢੰਗ ਨਾਲ ਮਨਜ਼ੂਰ ਕੀਤਾ ਜਾਂ ਨਹੀਂ ਕੀਤਾ। ਬਾਕੀ ਜਥੇਦਾਰ ਸਾਹਿਬ ਨੇ ਕੀ ਕਿਹਾ ਜਾਂ ਉਹਨਾਂ ਦੀ ਪ੍ਰਧਾਨਗੀ ਬਾਰੇ ਉਹ ਵੀ ਆਪਾਂ ਬਾਅਦ 'ਚ ਦੱਸਦੇ ਚੱਲਦੇ ਹਾਂ। ਇਸ ਕਰਕੇ ਮੈਂ ਸਿੱਧਾ ਸੁਖਬੀਰ ਸਿੰਘ ਬਾਦਲ ਸ਼ਬਦ ਇੱਥੇ ਵਰਤਾਂਗਾ, ਕਿਉਂਕਿ ਅਜਿਹੇ ਮੌਕਿਆਂ 'ਤੇ ਫਿਰ ਮੈਨੂੰ ਪ੍ਰਧਾਨ ਲਾਉਣਾ ਵੈਸੇ ਉਹ ਮਰਿਆਦਾ 'ਤੇ ਥੋੜ੍ਹਾ ਖਰਾਬ ਜਾਂਦਾ ਹੈ। ਠੀਕ। ਸੋ ਉਹਨਾਂ ਨੇ ਮੰਨਿਆ ਕਿ ਅਸੀਂ ਉਹਨਾਂ ਦਾਗੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਹੈ। ਤੇ ਇਹਦੇ ਵਿੱਚ ਢੀਂਡਸਾ ਸਾਹਿਬ ਨੇ ਵੀ ਹਾਂ ਚਾਹ ਮਿਲਾਈ ਆ ਕਿ ਫੈਸਲਾ ਚਾਹੇ ਇਹਨਾਂ ਦਾ ਸੀਗਾ, ਪਰ ਜੇ ਮੈਂ ਉਸ ਟਾਈਮ ਉਸ ਚੀਜ਼ ਲਈ ਨਹੀਂ ਬੋਲਿਆ ਕਿ ਤੁਸੀਂ ਇਸ ਦਾਗੀ ਅਫਸਰ ਨੂੰ ਕਿਉਂ ਤਰੱਕੀਆਂ ਦੇ ਰਹੇ ਹੋ, ਉਹ ਸੁਮੇਧ ਸਿੰਘ ਸਾਨੀਵਾਲ ਨੂੰ ਵੀ ਉਂਗਲ ਜਾਂਦੀ ਹੈ, ਬਹੁਤਿਆਂ ਦੇ ਉੱਪਰ ਜਾਂਦੀ ਆ। ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਇਹਦਾ ਜ਼ਿੰਮੇਵਾਰ ਹਾਂ ਕਿ ਮੈਂ ਹਾਂ ਚੁੱਪ ਕਰਕੇ ਮਿਲਾਤੀ। ਦੂਸਰਾ ਉਹਨਾਂ ਨੇ ਕਿਹਾ ਵੀ ਜਥੇਦਾਰਾਂ ਨੂੰ ਚੰਡੀਗੜ੍ਹ ਘਰ ਬੁਲਾ ਕੇ ਗੁਰਮੀਤ ਸਿੰਘ ਰਾਮਰੇਵ ਨੂੰ ਤੁਸੀਂ ਮਾਫੀ ਦੇਣਾ ਮੰਨਦੇ ਆ ਕਿ ਨਹੀਂ ਮੰਨਦੇ? ਕਹਿੰਦਾ ਮਤਲਬ ਕਿ ਤੁਸੀਂ ਜਥੇਦਾਰਾਂ ਨੂੰ ਆਪਣੇ ਘਰ ਉੱਥੇ ਬੁਲਾਇਆ ਸੀਗਾ ਜਾਂ ਆਪਣੇ ਨਿਵਾਸ 'ਤੇ ਬੁਲਾਇਆ ਸੀ? ਉਹ ਕਹਿੰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਹੋਈ ਆ। ਫਿਰ ਤੀਸਰਾ ਸੀਗਾ ਕਿ ਬਹਿਬਲ ਕਲਾਂ ਜਿਹੜਾ ਕੋਟਕਪੂਰਾ ਗੋਲੀਕਾਂਡ ਆ, ਵੀ ਤੁਸੀਂ ਮੰਨਦੇ ਆ ਕਿ ਤੁਹਾਡੀ ਸਰਕਾਰ ਦੇ ਕੋਲੋਂ ਗੁਨਾਹ ਹੋਇਆ ਕਿ ਤੁਸੀਂ ਸਮਾਂ ਰਹਿੰਦੇ ਦੋਸ਼ੀਆਂ ਨੂੰ ਫੜਿਆ ਨਹੀਂ ਹੈਗਾ ਜਾਂ ਉਹਨਾਂ 'ਤੇ ਕਾਰਵਾਈਆਂ ਨਹੀਂ ਹੋਈਆਂ? ਤਾਂ ਬਾਦਲ ਸਾਹਿਬ ਨੇ ਕਿਹਾ ਕਿ ਹਾਂ ਮੈਂ ਮੰਨਦਾ ਕਿ ਸਾਡੀ ਸਰਕਾਰ ਦੀ ਇਹ ਨਲਾਇਕੀ ਸੀ ਔਰ ਮੈਂ ਉਹਦਾ ਮੁਖੀ ਸੀ, ਮੈਂ ਇਹ ਨਲਾਇਕੀ ਆਪਣੇ ਸਿਰ ਲੈਣਾ ਵੀ ਇਹ ਮੇਰੇ ਕੋਲ ਗੁਨਾਹ ਹੋਇਆ, ਕਿਉਂਕਿ ਉਹ ਪੰਥ ਨਾਲ ਸੰਬੰਧਿਤ ਸੀਗਾ। ਅਕਾਲੀ ਦਲ ਨਾਲੋਂ ਪੰਥ ਵੱਖਰਾ ਆ ਔਰ ਉੱਪਰ ਆ। ਅਸੀਂ ਸੇਧ ਲੈਣੀ ਆ ਪੰਥ ਤੋਂ, ਅਕਾਲੀ ਦਲ ਨੇ। ਸੋ ਅਸੀਂ ਉਹ ਕਹਿ ਲਓ ਕਿ ਉਹ ਜਿਹੜਾ ਗੋਲੀਕਾਂਡ ਹੋਇਆ ਜਾਂ ਉੱਥੇ ਜੋ ਵੀ ਜਾਂ ਨਿਕਾਣ ਹੋਇਆ ਵੀ ਅਸੀਂ ਉਹਦੀ ਰਹਿਨੁਮਾਈ ਨਹੀਂ ਚੰਗੀ ਤਰ੍ਹਾਂ ਕਰ ਸਕੇ। ਚੌਥਾ ਸੀਗਾ ਵੀ ਸੌਦਾ ਸਾਧ ਨੂੰ ਜਿਹੜੀ ਮਾਫੀ ਨੂੰ ਤੁਸੀਂ ਸਹੀ ਠਹਿਰਾਇਆ। ਇੱਕ ਤਾਂ ਤੁਸੀਂ ਝੂਠਾ ਉਹ ਮਾਫੀਨਾਮਾ ਲੈ ਲਿਆ, ਫਿਰ ਤੁਸੀਂ ਉਹਨੂੰ ਸਹੀ ਵੀ ਸੁਣਾਇਆ, ਤੇ ਪਲੱਸ ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਦੀ ਤੁਸੀਂ ਜਿਹੜਾ ਪੈਸੇ ਦੀ ਦੁਰਵਰਤੋਂ ਕੀਤੀ ਹੈ, ਇਹ 2007 ਦਾ ਮਾਮਲਾ ਆ, ਵੀ ਉਹਦੇ ਲਈ ਤੁਸੀਂ ਆਪਣੇ ਆਪ ਨੂੰ ਗੁਨਾਹਗਾਰ ਮੰਨਦੇ ਹੋ ਕਿ ਨਹੀਂ ਮੰਨਦੇ? ਤਾਂ ਉਹਨਾਂ ਨੇ ਸਪਸ਼ਟ ਤੌਰ 'ਤੇ ਇਹ ਕਿਹਾ ਵੀ ਹਾਂ ਮੈਂ ਇਹ ਗੁਨਾਹ ਮੰਨਦਾ ਆ। ਇਹ ਵੱਡੀ ਗੱਲ ਹੈ, ਮਤਲਬ ਜਿਹੜੀ ਵਿੱਚ ਉਹਨਾਂ ਨੇ ਪੈਸੇ ਦੀ ਦੁਰਵਰਤੋਂ ਵਾਲੀ ਗੱਲ ਨਾਲ ਜੋੜੀ ਆ ਜੀ। ਇਹਦੇ ਉੱਪਰ ਫਿਰ ਉਹਨਾਂ ਨੂੰ ਸਜ਼ਾ ਵੀ ਲੱਗੀ ਆ। ਉਹ ਮੈਂ ਕੋਸ਼ਿਸ਼ ਕੀਤੀ ਆ ਵੀ ਜੋ ਵੀ ਸਿੰਘ ਸਾਹਿਬਾਨ ਨੇ ਉੱਥੇ ਦਿਸ਼ਾ ਨਿਰਦੇਸ਼ ਦਿੱਤੇ ਨੇ ਸਜ਼ਾ ਦੇ, ਉਹ ਮੈਂ ਇੱਕ ਕਰਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਕਰ ਦੇਵਾਂ। ਪਹਿਲੀ ਗੱਲ ਤਾਂ ਆਪਾਂ ਗੱਲ ਕਰਦੇ ਹਾਂ ਵੀ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਤਕਰੀਬਨ ਜਿਹੜਾ ਆਪਣਾ ਸੰਬੋਧਨ ਸ਼ੁਰੂ ਕੀਤਾ ਅਕਾਲ ਤਖਤ ਸਾਹਿਬ ਦੇ ਉੱਪਰ, ਉਹ 3:30 ਵਜੇ ਸ਼ੁਰੂ ਕੀਤਾ ਤੇ ਜਲਦੀ ਨਿਬੇੜ ਦਿੱਤਾ, ਕੋਈ ਜ਼ਿਆਦਾ ਸਮਾਂ ਨਹੀਂ ਲੱਗਾ, 15-20 ਮਿੰਟ ਦੇ ਵਿੱਚ ਸਾਰੇ ਖੁਲਾਸੇ ਕਰ ਦਿੱਤੇ। ਇਸ ਸਮੇਂ ਸੁਖਬੀਰ ਸਿੰਘ ਬਾਦਲ ਤਾਂ ਚਲੋ ਵੀਲ ਚੇਅਰ 'ਤੇ ਸੀਗੇ, ਢੀਂਡਸਾ ਸਾਹਿਬ ਵੀ ਨਾਲ ਬੈਠੇ ਸੁਖਦੇਵ ਸਿੰਘ ਢੀਂਡਸਾ ਦੇ ਬਾਕੀ ਦੇ ਮੈਂਬਰ ਵੀ ਉੱਥੇ ਨਤਮਸਤਕ ਸੀਗੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੰਦੇ ਸਜ਼ਾ ਲਈ ਸੁਣਾਏ ਗਏ ਆ ਉਹਨਾਂ ਦੇ ਗਲ 'ਚ ਤਖਤੀਆਂ ਪਾਈਆਂ ਜਾਣ। ਸੋ ਉਸੇ ਟਾਈਮ ਉਹਨਾਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਗਈਆਂ ਸੰਗਤ ਦੇ ਸਾਹਮਣੇ। ਹੁਣ ਤਖਤੀ ਦੇ ਉੱਪਰ ਵੈਸੇ ਕੀ ਲਿਖਿਆ ਹੁੰਦਾ ਹੈ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ, ਕਿਉਂਕਿ ਕੈਮਰਿਆਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਐਡੀ ਕੁ ਵੱਡੀ ਕਾਫੀ ਕਹਿ ਲਓ ਵੀ ਅੱਧੀ ਕੁ ਸਲੇਟ ਜਿੰਨੀ ਤਖਤੀ ਪਾਈ ਜਾਂਦੀ ਆ। ਹੁਣ ਪਤਾ ਨਹੀਂ ਉੱਤੇ ਬਾਅਦ 'ਚ ਕੁਛ ਲਿਖਿਆ ਜਾਂਦਾ ਜਾਂ ਪਹਿਲਾਂ ਹੀ ਕੁਛ ਲਿਖਿਆ ਹੁੰਦਾ, ਉਹਦੇ ਬਾਰੇ ਸ਼ਾਇਦ ਮੈਂ ਇੰਨਾ ਕਹਿ ਲਓ ਕਿ ਸਪਸ਼ਟ ਨਹੀਂ ਹੈਗਾ, ਪਰ ਤਖਤੀਆਂ ਕੈਮਰਿਆਂ ਦੇ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੇ ਪਾਈਆਂ ਗਈਆਂ। ਅੱਗੇ ਜਾ ਕੇ ਫਿਰ ਉਹਨਾਂ ਨੇ ਆਪਣੇ ਸਜ਼ਾ ਦੇ ਵਿੱਚ ਕਿਹਾ, ਸੁਖਬੀਰ ਬਾਦਲ ਦੇ ਉੱਪਰ ਆ ਰਹੇ ਹਾਂ ਪਹਿਲਾਂ ਆਪਾਂ। ਸੁਖਬੀਰ ਸਿੰਘ ਬਾਦਲ ਤੇ ਢੀਂਡਸਾ ਦੇ ਲਈ ਉਹਨਾਂ ਨੇ ਕਿਹਾ ਵੀ ਦੇਖੋ ਵੀ ਇਹਨਾਂ ਦੀ ਥੋੜ੍ਹੀ ਸਿਹਤ ਖਰਾਬ ਹੈ, ਇੱਕ ਤਾਂ ਸੁਖਬੀਰ ਸਿੰਘ ਬਾਦਲ ਵੀਲ ਚੇਅਰ 'ਤੇ, ਦੂਜੇ ਢੀਂਡਸਾ ਉਹਨਾਂ ਦੀ ਸਿਹਤ ਖਰਾਬ ਆ ਵੀ ਇਹਨਾਂ ਦੀਆਂ ਥੋੜ੍ਹੀਆਂ ਜਿਹੜੀਆਂ ਆਪਾਂ ਨੇ ਸੇਵਾ ਲਾਈ ਹੈ, ਜਿਹੜੀ ਐਜ਼ ਏ ਸਜ਼ਾ ਜਿਹੜੀ ਸੇਵਾ ਲਾਈ ਆ, ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਇਹ ਹੱਥ ਦੇ ਵਿੱਚ ਬਰਸ਼ਾ ਫੜ ਕੇ ਇੱਕ ਨਿਮਾਣੇ ਸੇਵਾਦਾਰ ਵਾਂਗ ਬਣ ਕੇ ਇਹ 1 ਘੰਟੇ ਦੀ ਪਹਿਲਾਂ ਤਾਂ ਇਹ ਸੇਵਾ ਕਰਿਆ ਕਰਨਗੇ। ਹੋ ਸਕਦਾ ਹੈ ਕਿ ਦਰਬਾਰ ਸਾਹਿਬ ਦੇ ਬਾਹਰ ਖੰਡ, ਹੋ ਸਕਦਾ ਹੈ ਪ੍ਰਕਰਮਾਂ ਦੇ ਬਾਹਰ ਖੰਡ, ਹੋ ਸਕਦਾ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਸ਼ੁਰੂਆਤੀ ਜਿੱਥੋਂ ਸੰਗਤ ਆਉਂਦੀ ਆ, ਹੋ ਸਕਦਾ ਉੱਥੇ ਇਹ ਤੁਹਾਨੂੰ ਖੜੇ ਦਿਸਣ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਪ੍ਰਮਾਣ ਕੀਤਾ। ਦੂਸਰਾ ਉਹਨਾਂ ਨੇ ਕਿਹਾ ਵੀ 1 ਘੰਟੇ ਦੀ ਸੇਵਾ ਕਰਕੇ ਉਸ ਤੋਂ ਬਾਅਦ ਤੁਸੀਂ 1 ਘੰਟੇ ਦੀਆਂ ਹੋਰ ਸੇਵਾਵਾਂ ਲਗਾਉਣੀਆਂ। ਜਦੋਂ ਤੁਸੀਂ ਸੇਵਾਦਾਰ ਦੀ ਸੇਵਾ ਕਰਕੇ ਆਏ ਆ, ਪਹਿਲਾਂ ਤਾਂ ਇਸ਼ਨਾਨ ਕਰਨਾ ਤੁਸੀਂ, ਉਸ ਤੋਂ ਬਾਅਦ ਤੁਸੀਂ ਫਿਰ
1 ਘੰਟਾ ਲੰਗਰ ਦੀ ਸੇਵਾ ਕਰਨੀ ਆ ਤੇ ਉਹਦੇ ਵਿੱਚ ਬਰਤਨ ਮਾਂਜਣੇ ਆ ਜੀ 1 ਘੰਟੇ ਦੇ ਲਈ। ਜੀ ਉਸ ਤੋਂ ਬਾਅਦ ਤੁਸੀਂ 1 ਘੰਟੇ ਲਈ ਜੋੜਿਆਂ ਦੀ ਸੇਵਾ ਕਰਨੀ ਆ, ਫਿਰ ਤੁਸੀਂ 1 ਘੰਟਾ ਕੀਰਤਨ ਸੁਣਨਾ ਹੈ। ਤਾਂ ਯਕੀਨਨ ਫਿਰ ਜੋੜਿਆਂ ਦੀ ਸੇਵਾ ਤੋਂ ਬਾਅਦ ਜੇ ਤੁਸੀਂ ਕੀਰਤਨ ਲਈ ਜਾਂਦੇ ਹੋ ਤਾਂ ਤੁਹਾਨੂੰ ਇਸ਼ਨਾਨ ਕਰਨਾ ਪਏਗਾ ਮਰਿਆਦਾ ਦੇ ਹਿਸਾਬ ਦੇ ਨਾਲ। ਜੀ ਤੇ ਨਾਲ ਉਹਨਾਂ ਨੇ ਇੱਕ ਹੋਰ ਹੁਕਮ ਦਿੱਤਾ ਵੀ ਤੁਸੀਂ ਇੱਕ ਪਾਠ ਸੁਖਮਨੀ ਸਾਹਿਬ ਦਾ ਵੀ ਰੋਜ਼ਾਨਾ ਕਰਨਾ ਆ, ਕਿਉਂਕਿ ਇਹ ਵਾਲੀ ਸੇਵਾ ਕੋਈ 1 ਦਿਨ ਦੀ ਸੇਵਾ ਨਹੀਂ ਹੈਗੀ। ਹਾਂਜੀ ਇਹ ਜਿਹੜੀਆਂ ਆਪਣੇ ਤਖਤ ਆ ਉੱਥੇ 1-1 2-2 ਦਿਨ ਜਾ ਕੇ ਇਹਨਾਂ ਨੂੰ ਆਪ ਸੇਵਾ ਕਰਨੀ ਪੈਣੀ ਆ। ਜੀ ਜੀ ਉੱਥੇ ਸਾਰਾ ਇਹ ਸਿਸਟਮ ਸਾਰਾ ਚੱਲੇਗਾ। ਠੀਕ ਹੈ। ਦੂਸਰਾ ਅਕਾਲੀ ਦਲ ਦੇ ਲਈ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਇੱਕ ਕੋਰ ਕਮੇਟੀ ਬਣਾਓ। ਨਹੀਂ ਤੇ ਇਹ ਜਿਹੜੀ ਇਹਨਾਂ ਦੀ ਸਜ਼ਾ ਲਗਾਈ ਗਈ ਉਹਨਾਂ ਨੂੰ ਸੁਖਬੀਰ ਬਾਦਲ ਉਹਨਾਂ ਨੂੰ ਇਹ ਕਿੰਨੇ ਦਿਨ ਉਹਨਾਂ ਨੂੰ ਜਾਣਾ ਪਏਗਾ, ਕਿੰਨੇ ਦਿਨਾਂ ਦੀ ਸਜ਼ਾ ਹੈ? ਇਹ ਮੇਰੇ ਖਿਆਲ 4-5 ਦਿਨ ਤਕਰੀਬਨ ਤਾਂ ਹੈਗੀ ਆ, ਜੇ ਮੈਂ ਪੂਰੀ ਤਰ੍ਹਾਂ ਇਹਦੇ ਸਪਸ਼ਟ ਹੋਵਾਂ। ਓਕੇ ਸੋ 1 ਦਿਨ ਦਾ ਨਹੀਂ ਹੈਗਾ ਮਸਲਾ ਇਹ। ਹਾਂ ਨਹੀਂ 1 ਦਿਨ ਚ ਤਾਂ ਹੋ ਨਹੀਂ ਸਕਦੀ। ਤੇ ਉਹਨਾਂ ਨੇ ਕਿਹਾ ਵੀ ਅਕਾਲੀ ਦਲ ਦੀ ਨਵੀਂ ਭਰਤੀ ਕਰੋ, ਉਹਦੇ ਲਈ ਇੱਕ ਕਮੇਟੀ ਬਣਾਓ ਤੇ 6 ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਤੇ ਨਾਲ ਦੇ ਨਾਲ ਉਹਦੇ ਅਹੁਦੇਦਾਰ ਯਾਨੀ ਕਿ ਕੋਰ ਕਮੇਟੀ ਦਾ ਗਠਨ ਕਰਕੇ ਲੈ ਕੇ ਆਓ। ਠੀਕ ਹੈ। ਤੇ ਜਿਹੜੇ ਸਾਡੇ ਕੋਲ ਅਕਾਲੀ ਦਲ ਦੇ ਬਾਗੀ ਤੇ ਦਾਗੀ, ਇਹ ਸ਼ਬਦ ਉਹਨਾਂ ਨੇ ਵਰਤੇ ਆ ਕਿ ਬਾਗੀ ਤੇ ਦਾਗੀ ਜਿਹੜੇ ਧੜੇ ਆ, ਪਹਿਲਾਂ ਤਾਂ ਜਿਹੜਾ ਆਪਣਾ ਨਾ ਉਹ ਰਾਗ ਵੱਖਰਾ ਵੱਖਰਾ ਲਾਪ ਰਹੇ ਆ ਉਹਨੂੰ ਬੰਦ ਕਰੋ ਤੇ ਅਕਾਲੀ ਦਲ ਦੇ ਝੰਡਾਬਦਾਰ ਬਣ ਕੇ ਇਕੱਠੇ ਹੋ ਜਾਓ। ਅਗਰ ਸਾਨੂੰ ਫਿਰ ਦੁਬਾਰਾ ਤੁਹਾਡੀਆਂ ਇਹ ਟਿੱਪਣੀਆਂ ਖਾਸ ਕਰਕੇ ਤਖਤ ਦੇ ਵਿਰੁੱਧ ਟਿੱਪਣੀਆਂ ਜਾਂ ਤਖਤ ਦੇ ਜਥੇਦਾਰਾਂ ਦੇ ਵਿਰੁੱਧ ਜਿਹੜੀਆਂ ਟਿੱਪਣੀਆਂ ਆ ਜਾਂ ਅਕਾਲੀ ਦਲ ਦੇ ਖਿਲਾਫ ਟਿੱਪਣੀਆਂ ਅਗਰ ਇਹ ਸੁਣਨ ਨੂੰ ਮਿਲੀਆਂ ਤਾਂ ਫਿਰ ਸਿੰਘ ਸਾਹਿਬਾਨ ਤੁਹਾਡੇ ਤੇ ਵੱਖਰੇ ਤੌਰ ਤੇ ਕਾਰਵਾਈ ਕਰਨਗੇ। ਤੇ ਫਿਰ ਉਹਨਾਂ ਨੇ ਇੱਕ ਕਹਿ ਲਓ ਵੀ ਇਸ ਇਤਿਹਾਸਕ ਦਿਨ ਇੱਕ ਬੜਾ ਇਤਿਹਾਸਕ ਉਹਨਾਂ ਨੇ ਇੱਕ ਸਜ਼ਾ ਸੁਣਾਈ ਆ। ਉਹਨਾਂ ਨੇ ਕਿਹਾ ਵੀ ਸਰਸੇ ਵਾਲੇ ਨੂੰ ਜਿਹੜੀ ਝੂਠੀ ਮਾਫੀ ਦਿੱਤੀ ਸੀਗੀ ਉਸ ਵੇਲੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਾਹਿਬ ਬਾਦਲ ਸਾਹਿਬ ਦੇ ਫਾਦਰ ਸਾਹਿਬ, ਉਹਨਾਂ ਦੇ ਰਹਿਨੁਮਾਈ ਦੇ ਵਿੱਚ ਸਾਰਾ ਕੁਝ ਹੋਇਆ ਆ। ਇਸ ਕਰਕੇ ਉਹਨਾਂ ਤੋਂ ਅਸੀਂ ਫਕਰੇ ਕੌਮ ਦਾ ਜਿਹੜਾ ਸਨਮਾਨ ਹੈ ਨਾ ਉਹ ਵਾਪਸ ਲੈਂਦੇ ਹਾਂ ਤੇ ਉਹਦੇ ਯੋਗ ਨਹੀਂ ਹੈਗੇ, ਉਹ ਤੁਰੰਤ ਵਾਪਸ ਲਿਆ ਜਾਵੇ। ਓਕੇ। ਤੇ ਜਿਹੜਾ ਫਿਰ ਇਹ ਝੂਠਾ ਮੁਆਫੀਨਾਮਾ ਦਿੱਤਾ ਸੀਗਾ ਬੜੇ ਚਿਰਾਂ ਤੋਂ ਸੀਗਾ ਨਾ ਵੀ ਉਹ ਜਨਤਕ ਕਿਉਂ ਨਹੀਂ ਕਰਦੇ ਹੈਗੇ, ਅਕਾਲੀ ਦਲ ਜਨਤਕ ਕਿਉਂ ਨਹੀਂ ਕਰਦਾ ਜਾਂ ਸਾਡੇ ਪੰਥ ਸਾਹਿਬਾਨ ਜਨਤਕ ਕਿਉਂ ਨਹੀਂ ਕਰਦੇ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਉਹ ਵਾਲੀ ਜਿਹੜੀ ਕਾਪੀ ਆ ਉਹ ਜਨਤਕ ਕਰ ਦਿੱਤੀ ਜਾਏਗੀ। ਅੱਛਾ। ਤੇ ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਆ ਕਿ ਉਸ ਵੇਲੇ ਦੇ ਜਿਹੜੇ ਕੋਰ ਕਮੇਟੀ ਵਾਲੇ ਸੀਗੇ ਜਾਂ ਪ੍ਰਧਾਨ ਦੇ ਸਾਈਨ ਹੋਏ ਹੋਣਗੇ ਜਾਂ ਸੁਖਬੀਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਜੋ ਵੀ ਦਿਸ਼ਾ ਨਿਰਦੇਸ਼ ਹੋਣਗੇ ਉਹ ਤੁਹਾਨੂੰ ਪੜ੍ਹਨ ਨੂੰ ਉੱਥੇ ਮਿਲ ਜਾਣਗੇ ਵੀ ਕੀ ਉੱਥੇ ਕਹਾਣੀ ਇਹਨਾਂ ਨੇ ਪਾਈ ਸੀਗੀ। ਜਿਹੜੇ ਆਗੂ ਜਾਂ ਜਿਹੜੇ ਤਨਖਾਹੀਏ ਨਹੀਂ ਆਏ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਮ੍ਰਿਤਸਰ ਦੀ ਜਿਹੜੀ ਹਦੂਦ ਆ ਉਹਦੇ ਵਿੱਚ ਵੜਨਾ ਨਹੀਂ ਹੈਗਾ। ਤੇ ਜਦੋਂ ਉਹਦੇ ਵਿੱਚ ਆਪਾਂ ਨਾਮ ਲੈ ਸਕਦੇ ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ ਹਦਾਇਤ ਕੀਤੀ ਹੈ ਵੀ ਤੁਸੀਂ ਬਣਨਾ ਨਹੀਂ ਹੈਗਾ, ਆਪਣਾ ਜਿਹੜਾ ਹਿਸਾਬ ਕਿਤਾਬ ਜਾਂ ਠੀਕ ਕਰ ਲਓ ਜੀ। ਉਸ ਤੋਂ ਬਾਅਦ ਇਸ਼ਤਿਹਾਰੀ ਪੈਸਾ ਲਗਾਇਆ ਗਿਆ ਮੁਆਫੀ ਤੋਂ ਬਾਅਦ, ਉਹ ਹੈਗਾ 90 ਲੱਖ ਦੇ ਕਰੀਬ। ਉਹ ਕਿਹਾ ਵੀ 90 ਲੱਖ ਪਲੱਸ ਉਹਦਾ ਵਿਆਜ ਇਹ ਤੁਹਾਨੂੰ ਵਾਪਸ ਕਰਨਾ ਪਏਗਾ। ਇਹਦੇ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਤੇ ਇੱਕ ਇਹਨਾਂ ਦੇ ਨਾਲ ਹੋਰ ਨਾਂ ਆ ਤੇ ਉਹ 3 ਜਾਣੇ ਇਹਦੀ ਅਦਾਇਗੀ ਕਰਨਗੇ। ਹੁਣ ਇਹ ਚਾਹੀਦੀ ਤਾਂ ਵੈਸੇ ਪੱਲਿਓਂ ਕਰਨੀ ਚਾਹੀਦੀ ਆ, ਕਿਤੇ ਇੱਥੇ ਵੀ ਕੋਈ ਘਪਲਾ ਨਾ ਹੋ ਜਾਵੇ। ਉਹ ਚਲੋ ਸਿੰਘ ਸਾਹਿਬਾਨ ਉਹਨਾਂ ਦਾ ਖਿਆਲ ਕਰਨਗੇ। ਤੇ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਬੂਟਿਆਂ ਦੀ ਸੇਵਾ ਲਾਈ ਆ ਜੀ। ਕਹਿੰਦੇ ਵੀ 1 ਮਾਰਚ ਤੋਂ 30 ਅਪ੍ਰੈਲ ਤੱਕ ਤੁਸੀਂ ਬੂਟਿਆਂ ਦੀ ਲਵਾਈ ਤੇ ਨਾਲ ਸੰਭਾਲ ਵੀ ਕਰਨੀ ਹੈ। ਇਹ ਚੰਗੀ ਗੱਲ ਹੈ ਕਿ ਲਵਾਈ ਤੇ ਨਾਲ ਸੰਭਾਲ ਦਾ ਵੀ ਹੁਕਮ ਦਿੱਤਾ ਕਿ ਇਹਦਾ ਮਤਲਬ ਉੱਥੇ ਦੇਖਿਆ ਜਾਊਗਾ ਵੀ ਤੁਸੀਂ ਬੂਟੇ ਸੰਭਾਲੇ ਵੀ ਹੈ ਕਿ ਨਹੀਂ। ਸੰਭਾਲਣ ਵਾਲਾ ਤਾਂ ਜ਼ਰੂਰੀ ਆ ਨਾ, ਉੱਦਾਂ ਲਾ ਤੇ ਕੋਈ ਵੀ ਦਿੰਦਾ ਬਾਅਦ ਚ ਸੰਭਾਲ ਹੀ ਨਹੀਂ ਹੁੰਦੀ। ਤੇ ਵੈਸੇ ਵੀ ਜੇ ਆਪਾਂ ਵੇਖਿਆ ਜਾਵੇ ਇੰਡੀਆ ਦੇ ਵਿੱਚ ਆਪਣੇ ਕੰਮ ਤਾਂ ਸਾਰੇ ਹੋ ਜਾਂਦੇ ਆ, ਬਾਅਦ ਚ ਉਹਨਾਂ ਦੀ ਮੇਨਟੇਨੈਂਸ, ਉਹਨਾਂ ਦੀ ਰੱਖ ਰਖਾਵ ਨਹੀਂ ਉਹਨਾਂ ਦਾ ਹੁੰਦਾ, ਸੰਭਾਲ ਨਹੀਂ ਹੁੰਦੀ। ਜੇ ਉਹਨੂੰ ਕਿਸੇ ਵੀ ਆਪਾਂ ਹੁਣ ਚਲੋ ਖੈਰ ਡੀਪਲੀ ਨਹੀਂ ਇਹ ਚ ਜਾਂਦੇ ਵੀ ਕਿਸੇ ਵੀ ਵਿਸ਼ੇ ਤੇ ਲੈ ਲਓ ਕੰਮ ਹੋ ਜਾਂਦੇ ਆ, ਪਰ ਉਹਦੀ ਬਾਅਦ ਚ ਮੁਰੰਮਤ ਸਾਂਭ ਸੰਭਾਲ ਉਹ ਨਹੀਂ ਹੁੰਦੀ। ਤੇ ਇਹ ਵਧੀਆ ਗੱਲ ਉਹਨਾਂ ਨੇ ਕਿਹਾ ਵੀ ਬੂਟੇ ਇਕੱਲੇ ਲਾਉਣੇ ਨਹੀਂ ਕਰਦੇ ਤੇ ਬਾਅਦ ਚ ਫਿਰ ਬਹਾਨਾ ਲਾ ਦਿੰਦੇ ਜੀ ਉਹ ਪਸ਼ੂਆਂ ਨੇ ਖਾ ਲਿਆ। ਖੈਰ ਸਾਬਕੇ ਜਥੇਦਾਰਾਂ ਦੀਆਂ ਜਿਹੜੀਆਂ ਸਹੂਲਤਾਂ ਸੀਗੀਆਂ ਉਹ ਸਾਰੀਆਂ ਬੰਦ ਕਰਤੀਆਂ ਜੀ। ਉਹਦੇ ਵਿੱਚ ਗਾਜਗਰੀਆ ਜੀ ਗਿਆਨੀ ਗੁਰਬਚਨ ਸਿੰਘ ਉਹਨਾਂ ਦੇ ਪਿਛਲੇ ਜਥੇਦਾਰ ਦੇ ਉੱਪਰ ਉਹਨਾਂ ਨੂੰ ਕੋਈ ਫਾਲਤੂ ਸਹੂਲਤ ਨਹੀਂ ਮਿਲਣੀ। ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਆਪਣੇ ਕੋਲ ਹਰਵਿੰਦਰ ਸਿੰਘ ਸਿਰਸਾ ਜੀ, ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜੀ। ਅੱਜ ਦੋਸ਼ ਇਹਨਾਂ ਤੇ ਇਹ ਲਾਏ ਕਿ ਤੁਸੀਂ ਨਾ ਜਿਹੜੀਆਂ ਟਿੱਪਣੀਆਂ ਤਖਤ ਦੇ ਜਿਹੜੇ ਅਹੁਦੇਦਾਰ ਆ ਜਾਂ ਜਥੇਦਾਰ ਆ ਉਹਨਾਂ ਦੇ ਉੱਪਰ ਜਿਹੜੀਆਂ ਸਖਤ ਟਿੱਪਣੀਆਂ ਕਰਦੇ ਹੋ ਵੀ ਇਹ ਨਲਾਇਕ ਆ, ਇਹ ਇੱਦਾਂ ਆ ਜਾਂ ਓਂ ਆ, ਇਸ ਕਰਕੇ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ, ਤੁਸੀਂ ਜਲਦ ਤੋਂ ਜਲਦ ਪੇਸ਼ ਹੋਵੋ ਜੀ। ਨਹੀਂ ਹੁੰਦੇ ਤਾਂ ਤੁਹਾਡੇ ਫਿਰ ਇਸ ਸੁਭਾਅ ਦੇ ਮੁਤਾਬਕ ਹੋਰ ਕਾਰਵਾਈ ਹੋਊਗੀ। ਇਹਦੇ ਵਿੱਚ ਫਿਰ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਦੁਬਾਰਾ ਰਗੜਿਆ। ਮੈਂ ਨਾ ਪੁੱਛਣ ਹੀ ਲੱਗਾ ਸੀ ਵੀ ਵਿਰਸਾ ਸਿੰਘ ਬਲਟੋਹਾ ਨੂੰ ਨਹੀਂ ਕੋਈ ਸਜ਼ਾ ਦੁਬਾਰਾ ਲਾਈ? ਵਿਰਸਾ ਸਿੰਘ ਬਲਟੋਹਾ ਦੇ ਉੱਪਰ ਕਹਿ ਲਓ ਕਿ ਜਥੇਦਾਰ ਸਾਹਿਬ ਨੇ, ਸਿੰਘ ਸਾਹਿਬਾਨ ਨੇ ਨਾ, ਮੈਂ ਨੋਟ ਕੀਤਾ ਉਹਨਾਂ ਨੂੰ ਬੋਲਦਿਆਂ ਨੂੰ ਘੱਟ ਤੋਂ ਘੱਟ ਵੀ 1.5-2 ਮਿੰਟ ਲਾਏ ਉਹਨਾਂ ਨੇ ਜੀ। ਸਿਰਸਾ ਨੂੰ ਤਾਂ ਬਹੁਤ ਜਲਦੀ ਉਹਨਾਂ ਨੇ ਨਿਬੇੜਤਾ
ਕਿਉਂਕਿ ਉਹਨਾਂ ਨੂੰ ਤਾਂ ਤਨਖਾਹੀਆ ਕਰਾ ਦਿੱਤਾ। ਵਿਰਸਾ ਸਿੰਘ ਬਲਟੋਹਾ ਨੂੰ ਕਿਹਾ ਵੀ ਤੁਸੀਂ ਜਿਹੜੀਆਂ ਸਖਤ ਟਿੱਪਣੀਆਂ ਕਰਦੇ ਸੀ ਤੇ ਹਜੇ ਵੀ ਤੁਸੀਂ ਉਹ ਕਰ ਰਹੇ ਹੋ, ਇਹਨਾਂ ਤੋਂ ਬਾਜ਼ ਆ ਜਾਓ, ਨਹੀਂ ਤਾਂ ਤੁਹਾਡੇ ਲਈ ਫਿਰ ਸਿੰਘ ਸਾਹਿਬਾਨ ਨਾਲ ਕੋਈ ਖਾਸ ਕੁਝ ਪਰੋਸ ਕੇ ਲੈ ਕੇ ਆਉਣਗੇ, ਫਿਰ ਤੁਸੀਂ ਫਿਰ ਔਖੇ ਹੋਵੋਗੇ ਜੀ। ਸੋ ਇਸ ਤਰ੍ਹਾਂ ਦੀ ਟਿੱਪਣੀ ਵੀ ਉੱਥੇ ਕਰ ਦਿੱਤੀ ਗਈ ਆ। ਸੋ ਇਹਦਾ ਮਤਲਬ ਉਹ ਵੈਸੇ ਵੀ ਉਹ ਸੀਗਾ ਨਾ ਵੀ ਬਲਟੋਹਾ ਹੁਣੀ ਜਾਂਦੇ ਜਾਂਦੇ ਜਥੇਦਾਰਾਂ ਦੇ ਖਿਲਾਫ, ਮਾਣਯੋਗ ਜਥੇਦਾਰਾਂ ਖਿਲਾਫ ਕਾਫੀ ਬੋਲ ਗਿਆ, ਬਹੁਤ ਕੁਝ ਬੋਲਿਆ ਉਹਨਾਂ ਨੇ, ਬਹੁਤ ਕੁਝ ਬੋਲਿਆ, ਪਰ ਮੈਨੂੰ ਨਹੀਂ ਲੱਗਦਾ ਹਜੇ ਵੀ ਉਹ ਬਾਜ਼ ਆਊਗਾ। ਬਾਕੀ ਚਲੋ ਖੈਰ ਦੇਖੋ ਕਿੱਦਾਂ ਹੁੰਦਾ। ਚਲੋ ਉਹ ਉਹਨਾਂ ਦਾ ਆਪਣਾ ਹੁਣ ਕਹਿ ਲਓ ਕਿ ਨਿੱਜੀ ਸੁਭਾਅ ਹੋ ਸਕਦਾ ਕਿ ਉਹ ਤਖਤੀ ਮਰਿਆਦਾ ਨੂੰ ਕਿਸ ਤਰ੍ਹਾਂ ਲੈਂਦੇ ਆ। ਤੇ ਇੱਕ ਉਹਨਾਂ ਨੇ ਫਿਰ ਇਹ ਕਿਹਾ ਵੀ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਲਾਈਆਂ ਉਹ ਸੇਵਾ ਪੂਰੀਆਂ ਕਰਨ ਤੋਂ ਬਾਅਦ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਹਾ ਵੀ ਤੁਸੀਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਅਰਦਾਸ ਕਰਨੀ ਆ। ਤੇ ਮੇਰੇ ਖਿਆਲ ਅਗਰ ਮੈਂ ਠੀਕ ਹੋਵਾਂ ਤਾਂ ਉਹਨੇ ਕਿਹਾ ਵੀ 11,000 ਦੀ ਭੇਟਾ ਵੀ ਕਰਨੀ ਪਏਗੀ ਜੀ। ਸੋ ਇਹ ਸੀਗਾ ਜੀ ਸੋਮਵਾਰ ਵਾਲੇ ਦਿਨ ਜੋ ਵੀ ਸਿੰਘ ਸਾਹਿਬਾਨ ਵੱਲੋਂ ਸਜ਼ਾ ਲਗਾਈ ਗਈ ਤੇ ਉੱਥੇ ਜੋ ਵੀ 71 ਸੀਗਾ ਉਹਨਾਂ ਨੂੰ ਫਰਮਾਨ ਹੋਏ ਨੇ ਜੀ। ਨਹੀਂ ਇਹ ਤੁਸੀਂ ਬਹੁਤ ਵਧੀਆ, ਬਹੁਤ ਹੀ ਬਖੂਬੀ ਤਰੀਕੇ ਨਾਲ ਦੱਸਿਆ। ਤੇ ਤੁਹਾਨੂੰ ਕੀ ਲੱਗਦਾ ਹੁਣ ਸੰਗਤ ਇਸ ਤੋਂ ਮਤਲਬ, ਮੈਨੂੰ ਤਾਂ ਵਧੀਆ ਲੱਗੇ ਜੇ ਪਰਸਨਲੀ ਮੈਂ ਗੱਲ ਕਰਾਂ ਵੀ ਸਖਤ ਫੈਸਲੇ ਜਿੱਦਾਂ ਲਏ, ਖਾਸ ਕਰਕੇ ਜਿੱਦਾਂ ਉਹਨਾਂ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਆਪਣਾ ਫਖਰੇ ਕੌਮ ਦਾ ਅਵਾਰਡ ਵਾਪਸ ਲਿਆ ਜਾਂਦਾ। ਮਤਲਬ ਇਹ ਵੈਸੇ ਵੇਖਿਆ ਜਾਵੇ ਤਾਂ ਨਮੋਸ਼ੀ ਵਾਲੀ ਗੱਲ ਵੀ ਆ, ਮਤਲਬ ਇਹਨਾਂ ਦੀ ਪਰਿਵਾਰ ਵਾਸਤੇ ਵੀ ਨਮੋਸ਼ੀ ਵਾਲੀ ਗੱਲ ਹੈ ਤੇ ਪਾਰਟੀ ਲਈ ਵੀ ਨਮੋਸ਼ੀ ਵਾਲੀ ਹਾਂ ਨਮੋਸ਼ੀ ਵਾਲੀ ਗੱਲ ਕਿ ਤੁਸੀਂ ਆਪਣੇ ਕਹਿ ਲਓ ਕਿ ਨਾਂ ਕਮਾਉਣ ਦੇ ਲਈ ਜਾਂ ਝੂਠੀਆਂ ਸ਼ੋਹਰਤਾਂ ਕੱਟਣ ਦੇ ਲਈ ਆਪ ਇਹ ਅਵਾਰਡ ਬਣਾ ਕੇ ਤੇ ਆਪ ਉਹਦੀ ਦੁਰਵਰਤੋਂ ਕਰ ਲਈ ਆ। ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਸਾਰੇ ਮਤਲਬ ਫੈਸਲਿਆਂ ਤੋਂ ਸੰਗਤ ਖੁਸ਼ ਹੋਏਗੀ ਹੁਣ, ਜਾਂ ਮਤਲਬ ਮਨਜ਼ੂਰ ਹੋਣਗੇ ਉਹਨਾਂ ਨੂੰ ਵੀ, ਜਾਂ ਉਹਨਾਂ ਦੀ ਕੋਈ ਸੈਟਿਸਫੈਕਸ਼ਨ ਸੰਗਤ ਦੀ, ਜਿੱਦਾਂ ਕਾਫੀ ਚਿਰ ਤੋਂ ਇਹ ਚੱਲ ਰਿਹਾ ਸੀ ਨਾ ਮਸਲਾ? ਮਤਲਬ ਇੱਕ ਦਿਨ ਗੁਜ਼ਰ ਚੁੱਕਾ ਜੀ, ਅੱਜ ਮੰਗਲਵਾਰ ਦਾ ਦਿਨ ਹੋ ਚੁੱਕਾ ਆ। ਜੇ ਆਪਾਂ ਸੋਸ਼ਲ ਮੀਡੀਆ ਨੂੰ ਚੱਕੀਏ ਜਾਂ ਵੱਡੇ ਅਖਬਾਰੀ ਮੀਡੀਆ ਨੂੰ ਚੱਕੀਏ ਜਾਂ ਟੀਵੀ ਚੈਨਲ ਨੂੰ ਚੱਕੀਏ, ਦੇਖੋ ਫੈਸਲਾ ਜੋ ਵੀ ਆਉਣਾ ਸੀਗਾ ਇਹ ਕੁਛ ਨੇ ਕਬੂਲ ਕਰਨਾ ਸੀ ਤੇ ਕੁਛ ਨੇ ਨਾ ਕਬੂਲ ਕਰਨਾ ਸੀ। ਪਰ ਫਿਰ ਵੀ ਇੱਦਾਂ ਲੱਗਦਾ ਕਿ ਜਿਸ ਕਹਿ ਲਓ ਕਿ ਦਲੇਰੀ ਦੇ ਨਾਲ ਉਹਨਾਂ ਨੇ 20-25 ਮਿੰਟ ਦੇ ਵਿੱਚ ਇੱਕੋ ਹੀ ਦਿਨ ਦੇ ਵਿੱਚ ਸਾਰਾ ਨਿਬੇੜਾ ਕੀਤਾ ਆ, ਇਹ ਤਾਂ ਫਿਰ ਉਹ ਸ਼ਾਬਾਸ਼ ਦੇ ਪਾਤਰ ਹੈਗੇ ਆ। ਤੇ ਉਹਨਾਂ ਨੇ ਇਕੱਲੇ ਦੇ ਉੱਪਰ ਬਹੁਤ ਢੰਗ ਦੇ ਨਾਲ ਦੱਸਿਆ ਕਿ ਨਾ ਤੁਹਾਡਾ ਆਹ ਗੁਨਾਹ ਸੀ, ਤੁਹਾਨੂੰ ਆਹ ਸਜ਼ਾ ਦਿੱਤੀ ਗਈ ਆ ਜੀ। ਤੇ ਜੇ ਹੁਣ ਕੋਈ ਫਾਲਤੂ ਇਸ ਤਰ੍ਹਾਂ ਦੀ ਕੋਈ ਗੱਲ ਚੱਕਦਾ ਆ ਵੀ ਇਹ ਤਾਂ ਸਜ਼ਾਵਾਂ ਉਹ ਹੀ ਆ ਜਿਹੜੀਆਂ ਆਮ ਦਿੰਦੇ ਹੁੰਦੇ ਆ, ਤਾਂ ਉੱਥੇ ਥੋੜ੍ਹਾ ਇਹ ਸਮਝਣਾ ਪਏਗਾ ਕਿ ਇਹ ਕਾਨੂੰਨਨ ਸਜ਼ਾਵਾਂ ਥੋੜ੍ਹੀ ਆ ਜਿਹੜੀਆਂ ਤੁਹਾਨੂੰ ਕੋਰਟ ਤੇ ਕਚਹਿਰੀਆਂ ਦੇਣੇ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇਣੇ, ਕਿ ਤੁਹਾਨੂੰ ਜੇਲ੍ਹ ਭੇਜ ਦੇਣਾ ਜਾਂ ਤੁਹਾਨੂੰ ਫਾਂਸੀ ਦੇ ਰੱਸਿਆਂ ਤੇ ਜਾ ਕੇ ਲਮਕਾ ਦੇਣਾ ਆ। ਇਹ ਪੰਥਕ ਸਜ਼ਾਵਾਂ ਨੇ। ਨਹੀਂ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ, ਬਿਲਕੁਲ ਬੜਾ ਨੁਕਤਾ, ਬੜਾ ਪੁਆਇੰਟ ਨੋਟ ਕਰਨ ਵਾਲਾ ਹੈ ਜਿਹੜੀ ਤੁਸੀਂ ਗੱਲ ਕਹੀ ਨਾ ਜੀ। ਪੰਥਕ ਸਜ਼ਾਵਾਂ ਦੇ ਵਿੱਚ ਤਾਂ ਫਿਰ ਇਹੀ ਆ ਕਿ ਸੇਵਾ ਭਾਵਨਾ ਦੇ ਲਈ ਜਦੋਂ ਤੁਸੀਂ ਇਹ ਕਹਿ ਹੀ ਦਿੱਤਾ ਕਿ ਮੈਂ ਗੁਨਾਹ ਕੀਤਾ ਆ, ਤੇ ਫਿਰ ਹੁਣ ਫਿਰ ਕਾਹਦੀ ਡੰਗ ਮਾਰਨੀ? ਫਿਰ ਤੁਹਾਨੂੰ ਇਹੀ ਆ ਵੀ ਤੁਸੀਂ ਗੁਰਬਾਣੀ ਦੇ ਲੜ ਲੱਗੋ, ਜਿਸ ਪਾਰਟੀ ਨਾਲ ਜੁੜੇ ਹੋ, ਸਾਡੀ ਖੇਤਰੀ ਪਾਰਟੀ ਆ, ਉਹਨੂੰ ਥੋੜ੍ਹਾ ਉਭਾਰੋ, ਆਪਣੀਆਂ ਜਿਹੜੀਆਂ ਤੁਸੀਂ ਰੰਜਿਸ਼ਾਂ ਆ ਉਹਨਾਂ ਨੂੰ ਪਰੇ ਕਰਕੇ ਇੱਕ ਜਗ੍ਹਾ ਤੇ ਝੰਡਾ ਵਧਾਰ ਹੋਵੋ, ਸਿੱਖ ਕੌਮ ਨੂੰ ਅੱਗੇ ਵਧਾਵੋ ਤੇ ਆਪਣੇ ਕਹਿ ਲਓ ਕਿ ਪੰਜਾਬ ਦੇ ਖਿੱਤੇ ਨੂੰ ਅੱਗੇ ਵਧਾਓ। ਫਿਰ ਇਹੀ ਸਜ਼ਾਵਾਂ ਹੁੰਦੀਆਂ, ਹੋਰ ਕਾਨੂੰਨ ਸਜ਼ਾਵਾਂ ਤਾਂ ਵੱਖਰੀਆਂ ਹੁੰਦੀਆਂ ਨੇ। ਚਲੋ ਫਿਰ ਦੇਖੋ ਸੰਗਤ ਦਾ ਪ੍ਰਤੀਕਰਮ ਕੀ ਆਉਂਦਾ ਅਗਲੇ ਕੁਛ ਦਿਨਾਂ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ, ਜਿਵੇਂ ਕਹਿੰਦੇ ਕਿਸਾਨ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਅੰਨਦਾਤਾ ਕਿਹਾ ਜਾਂਦਾ ਕਿਸਾਨਾਂ ਨੂੰ ਜੀ ਬਿਲਕੁਲ। ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਪਿੱਛੇ ਜੇ ਵੀ ਆਪਣੇ ਸਾਰੇ ਹਰਿਆਣਾ, ਪੰਜਾਬ ਤੇ ਹੋਰ ਵੀ ਸੂਬਿਆਂ ਦੇ ਕਿਸਾਨ, ਈਵਨ ਕਿ ਉਸ ਟਾਈਮ ਕਰੋਨੇ ਦਾ ਵੀ ਸਮਾਂ ਚੱਲ ਰਿਹਾ ਸੀਗਾ ਜੀ, ਉਦੋਂ ਦਿੱਲੀ ਜਾ ਕੇ ਬੈਠੇ ਆਪਦੀਆਂ ਮੰਗਾਂ ਮਨਾਉਣ ਵਾਸਤੇ। ਬੜਾ ਲੰਬਾ, ਲਗਭਗ ਸਾਲ ਇੱਕ ਵਾਂਗੂ ਧਰਨਾ ਚੱਲਿਆ ਜੀ। ਤੇ ਉਦੋਂ ਮੋਦੀ ਸਾਹਿਬ ਨੇ ਕਹਿ ਵੀ ਦਿੱਤਾ ਵੀ ਚਲੋ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਜੀ, ਸਾਰਾ ਕੁਛ। ਇਹਨਾਂ ਤੇ ਲੱਗਦਾ ਉਹ ਕਹਿ ਕੇ ਕੁਛ ਮੁੱਕਰ ਗਏ ਜਾਂ ਉਹ ਗੱਲਾਂ ਬਾਤਾਂ ਦੇ ਖਰੇ ਨਹੀਂ ਉਤਰੇ। ਜਿਵੇਂ ਹੁਣ ਫਿਰ ਖਬਰਾਂ ਆ ਰਹੀਆਂ ਕਿ 6 ਦਸੰਬਰ ਨੂੰ ਕਿਸਾਨ ਫਿਰ ਕੂਚ ਕਰ ਰਹੇ ਨੇ ਦਿੱਲੀ ਵੱਲ ਨੂੰ ਜੀ। ਕੀ ਹੈ ਇਹਦੇ ਪਿੱਛੇ ਦੀ ਸੱਚਾਈ? ਬਿਲਕੁਲ ਅਜੇਪਾਲ ਜੀ, 6 ਦਸੰਬਰ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕਿਸਾਨੀ ਅੰਦੋਲਨ ਦੁਬਾਰਾ ਤੋਂ ਆਰੰਭ ਕਰਨਾ ਹੈ ਜੀ। ਹੁਣ ਇਹਦੇ ਵਿੱਚ ਜੇ ਆਪਾਂ ਬੜਾ ਸਮਾਂ ਨਾ ਲਈਏ ਇਹਨੂੰ, ਜੇ ਥੋੜ੍ਹੇ ਸ਼ਬਦਾਂ 'ਚ ਨਿਬੇੜਨਾ ਹੋਵੇ, ਪਹਿਲਾਂ ਤਾਂ ਜਿਹੜੇ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਏਕਾ ਨਹੀਂ ਹੈਗਾ ਜੀ। ਜੇ ਆਪਾਂ ਕਹੀਏ ਵੀ ਕਿਸਾਨੀ ਦੇ ਜਿਹੜੇ 3-4 ਗੜ੍ਹ ਨੇ, ਉਹਨਾਂ ਦੇ ਵਿੱਚ 2 ਤਾਂ ਵਿੱਚੋਂ ਗਾਇਬ ਹੀ ਨੇ, ਉੱਥੇ ਵੀ ਆਪਾਂ ਚੀਰ ਫੜ ਕਰਦੇ ਹਾਂ ਨਵੇਂ ਸਿਰੇ ਤੋਂ। ਪਹਿਲੀ ਗੱਲ, ਇਹਨਾਂ ਨੇ ਕਿਸਾਨ ਆਗੂਆਂ ਨੇ ਨਾ ਇੱਕ ਸ਼ਬਦ ਵਰਤਿਆ, ਉਹ ਸ਼ਬਦ ਵੈਸੇ ਪੰਥਕ ਸ਼ਬਦ ਕਹਿ ਸਕਦੇ ਹਾਂ ਜਾਂ ਸ਼ਹੀਦਾਂ ਦੇ ਲਈ, ਕੁਛ ਕੁਰਬਾਨੀਆਂ ਦੇ ਲਈ ਤਾਂ ਸ਼ਬਦ ਕੁਛ ਹੁੰਦੇ ਆ, ਉਹ ਵਰਤੇ ਜਾਂਦੇ ਆ, ਪਰ ਇਹਨਾਂ ਨੇ ਇੱਥੇ ਉਹ ਵਰਤ ਲਿਆ। ਉਹ ਥੋੜ੍ਹਾ ਮੈਨੂੰ ਲੱਗਾ ਵੀ ਇਸ ਤਰ੍ਹਾਂ ਦੇ ਸ਼ਬਦਾਂ ਤੋਂ ਵੈਸੇ ਨਾ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਵੀ ਸਾਡਾ ਮਰਜੀਵੜਿਆਂ ਦਾ ਜਥਾ, ਅੱਛਾ, ਇਹ ਮਤਲਬ ਕਿ ਉੱਥੇ ਜਥਿਆਂ ਦੇ ਰੂਪ ਦੇ ਵਿੱਚ ਇਹ ਦਿੱਲੀ ਤੱਕ ਕੂਚ ਕਰਨਗੇ।
ਬਹੁਤ ਵੱਡਾ ਸ਼ਬਦ ਸੀਗਾ ਜਿਹੜਾ ਇਹਨਾਂ ਨੇ ਇਸ ਜਗ੍ਹਾ ਤੇ ਵਰਤ ਲਿਆ। ਵੈਸੇ ਇਹਨਾਂ ਤੋਂ ਗੁਰੇਜ਼ ਕਰਨ ਤਾਂ ਚੰਗਾ ਹੈ, ਕਿਉਂਕਿ ਇਹਦੀ ਇੱਕ ਪਵਿੱਤਰਤਾ ਹੁੰਦੀ ਹੈ ਸ਼ਬਦਾਂ ਦੀ ਵੀ ਕਿੱਥੇ ਤੁਸੀਂ ਲਗਾਉਣਾ ਆ। ਹਾਂਜੀ ਹਾਂਜੀ। ਸੋ ਉਹਨਾਂ ਨੇ ਤਾਂ ਇਹਨੂੰ ਜੀ ਕਿਸਾਨੀ ਅੰਦੋਲਨ ਨੂੰ ਮਰਜੀਵਿਆਂ ਦੇ ਕਹਿ ਲਓ ਵੀ ਜਥਾ ਘੋਸ਼ਿਤ ਕਰਤਾ। ਉਹ ਜਥਾ ਤਾਂ ਉਹ ਹੁੰਦਾ ਸੀਗਾ ਜਦੋਂ ਸਿੰਘ ਕਿਸੇ ਟਾਈਮ ਤੇ ਜਥੇ ਲਗਾਉਂਦੇ ਹੁੰਦੇ ਸੀ ਕਿ ਪੰਥ ਦੀ ਆਵਾਜ਼ ਦੇ ਉੱਪਰ ਕਿ ਚਲੋ 50 ਦਾ ਜਥਾ ਦਾਓ ਤੇ ਤੁਸੀਂ ਸ਼ਾਂਤਮਈ ਰਹਿਣਾ, ਚਾਹੇ ਤੁਹਾਡੇ ਲਾਠੀਆਂ ਬਣਾਉਣ, ਚਾਹੇ ਤੁਹਾਡਾ ਕੁਛ ਵੀ ਨੁਕਸਾਨ ਕਰੋ, ਫਿਰ ਅਗਲਾ ਇੱਕ ਜਥਾ ਜਾਊਗਾ। ਤੇ ਉਹਦੇ ਵਿੱਚ ਤਾਂ ਕਈ ਵਾਰ ਜਾਨੀ ਨੁਕਸਾਨ ਵੀ ਹੁੰਦਾ ਸੀ। ਉਹ ਮਰਜੀ ਵੜਿਆਂ ਦਾ ਇੱਦਾਂ ਕੋਈ ਸ਼ਬਦ ਉਦੋਂ ਵਰਤਦੇ ਹੁੰਦੇ ਸੀ ਕਿ ਇੱਥੇ ਇਹਨਾਂ ਨੇ ਵਰਤ ਲਿਆ, ਚਲੋ ਖੈਰ। ਤੇ ਇਹਦੇ ਵਿੱਚ ਫਿਰ ਸਾਡੇ ਕੋਲ ਬੀਜੇਪੀ ਤੋਂ ਰਵਨੀਤ ਸਿੰਘ ਬਿੱਟੂ ਹੋਣੀ ਵੋਟਾਂ ਤੱਕ ਜਿਹੜੀਆਂ ਆਪਣੀਆਂ ਜ਼ਿਮਨੀ ਚੋਣਾਂ ਹੋਈਆਂ ਉਦੋਂ ਤੱਕ ਤਾਂ ਐਂ ਲੱਗਦਾ ਸੀਗਾ ਵੀ ਬਿੱਟੂ ਕਿਸਾਨਾਂ ਦੇ ਬਹੁਤ ਉਲਟ ਜਿਹਾ ਬੋਲ ਰਿਹਾ। ਉਦੋਂ ਵੀ ਆਪਾਂ ਗੱਲ ਕੀਤੀ ਸੀ ਵੀ ਇਹਦੇ ਉਲਟ ਬੋਲਣ ਦਾ ਵੀ ਮਤਲਬ ਇਹ ਹੈ ਕਿ ਜੇ ਉੱਥੋਂ ਆਪਣੇ ਗਿੱਦੜਬਾਹੇ ਤੋਂ ਬੀਜੇਪੀ ਦੀ ਸੀਟ ਨਿਕਲ ਜਾਂਦੀ ਹੈ, ਠੀਕ ਹੈ ਜੀ, ਸ਼ਹਿਰ ਸਾਹਿਬ ਜਿੱਤ ਜਾਂਦੇ ਆ, ਤੇ ਜਾਂ ਦੂਸਰੇ ਹੋਰ ਕਿਸੇ ਪਾਸਿਓਂ ਬੀਜੇਪੀ ਦੀ ਸੀਟ ਨਿਕਲ ਜਾਂਦੀ ਹੈ, ਤਾਂ ਬਿੱਟੂ ਦਾ ਜਿਹੜਾ ਰੋਜ਼ ਉਹ ਸ਼ੀਸ਼ੇ ਦੇਖਦਾ ਕਿ ਮੈਂ ਸ਼ਾਇਦ ਪੰਜਾਬ ਦਾ CM ਬਣ ਜਾਣਾ ਆ, ਉਹ ਤਾਂ ਫਿਰ ਪਤਾ ਸਾਫ਼ ਹੋ ਜਾਣਾ ਸੀਗਾ। ਹੁਣ ਇੱਕਦਮ ਯੂ ਟਰਨ ਲੈ ਲਿਆ। ਉਹ ਜਿੱਦਾਂ ਹੀ ਕਿਸਾਨਾਂ ਨੇ ਘੋਸ਼ਿਤ ਕੀਤਾ ਕਿ ਅਸੀਂ ਇਹਦਾ ਜਥਿਆਂ ਦੇ ਰੂਪ ਦੇ ਵਿੱਚ ਜਾਣਾ, ਅਸੀਂ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਜਾਣਾ ਹੈਗਾ ਦਿੱਲੀ ਨੂੰ, ਇਹ ਕਹਿੰਦੇ ਬਿਲਕੁਲ ਜੀ ਜਾਓ, ਤੁਹਾਡਾ ਵੈਲਕਮ ਹੈ, ਤੁਸੀਂ ਜਾ ਸਕਦੇ ਆ। ਈਵਨ ਕਿ ਤੁਸੀਂ ਸਰਕਾਰ ਨਾਲ ਗੱਲ ਕਰੋ, ਹਰਿਆਣੇ ਵਾਲੀ ਵੀ ਸਰਕਾਰ ਵੀ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਆ। ਇਹ ਵੀ ਕਹਿ ਲਓ ਕਿ ਜਿਹੜੇ ਉਹਦੇ ਬਿਆਨਾਤ ਆ ਇੱਕਦਮ ਜਿਹੜਾ ਯੂ ਟਰਨ ਆ, ਇਹਨਾਂ ਨੂੰ ਵੀ ਆਪਾਂ ਨੂੰ ਦੇਖਣਾ ਪਏਗਾ ਵੀ ਇਹ ਯੂ ਟਰਨ ਦਾ ਮਤਲਬ ਕੀ ਹੋ ਸਕਦਾ ਆ। ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਵਾਰ ਇਹ ਕਹਿ ਲਓ ਵੀ ਪੈਦਲ ਮਾਰਚ ਆ ਜੀ। ਸੋ ਜਦੋਂ ਪੈਦਲ ਮਾਰਚ ਹੋਏਗਾ, ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਇਸ ਵਾਰ ਇਹਨਾਂ ਨੂੰ ਰੋਕਣਗੀਆਂ। ਕਿਉਂ ਨਹੀਂ ਰੋਕਣਗੀਆਂ? ਦੇਖੋ, ਜਿਹੜਾ ਪਹਿਲਾ ਮੋਰਚਾ ਸੀਗਾ, ਜੇ ਤੁਸੀਂ ਪਹਿਲੇ ਮੋਰਚੇ ਨੂੰ ਅੰਤ ਨਾ ਸਮਝੋ, ਮੈਚ ਦਾ ਐਂਡ ਨਾ ਸਮਝੋ, ਉਹ ਸੀਗਾ ਸੈਮੀਫਾਈਨਲ ਮੈਚ। ਉਹ ਸੈਮੀਫਾਈਨਲ ਮੈਚ ਕਿਸਾਨਾਂ ਨੇ ਜਿੱਤਿਆ ਇਸ ਕਰਕੇ ਜਿੱਤਿਆ ਸੀਗਾ ਕਿਉਂਕਿ ਸਾਰੇ ਇਕੱਠੇ ਸੀਗੇ, ਤੇ ਨਾਲ ਸਾਰਾ ਕਹਿ ਲਓ ਕਿ ਪੰਥ ਵੀ ਜੁੜ ਗਿਆ ਸੀ ਜਾਂ ਸਾਰਾ ਕੇਡਰ ਵੀ ਜੁੜ ਗਿਆ ਸੀ ਪਾਰਟੀਆਂ ਦੇ, ਜਿਹੜੇ ਇਹਨਾਂ ਦੀਆਂ ਆਪਣੀਆਂ ਕਿਸਾਨ ਆਗੂ ਦੀਆਂ ਧੜਿਆਂ ਦੀਆਂ ਸੀਗੀਆਂ ਪਾਰਟੀਆਂ, ਤੇ ਚਲੋ ਕੁਛ ਰਾਜਨੀਤਿਕ ਪਾਰਟੀਆਂ ਵੀ ਨਾਲ ਮਾੜਾ ਮੋਟਾ ਤੁਰੀਆਂ ਸੀਗੀਆਂ। ਪੂਰੀ ਇਕਜੁੱਟਤਾ ਸੀ ਸਾਰੇ ਕਾਸੇ ਦੀ। ਹੁਣ ਅਸਲ ਦੇ ਵਿੱਚ ਕੀ ਆ, ਜਦੋਂ ਸੈਮੀਫਾਈਨਲ ਮੈਚ ਜਿੱਤਿਆ ਸੀਗਾ, ਸੈਮੀਫਾਈਨਲ ਤੋਂ ਬਾਅਦ ਹਮੇਸ਼ਾ ਫਾਈਨਲ ਮੈਚ ਆਉਂਦਾ ਹੁੰਦਾ। ਉਹ ਫਾਈਨਲ ਮੈਚ ਦੀ ਸ਼ੁਰੂਆਤ ਹੋ ਗਈ ਆ। ਇਹ ਫਾਈਨਲ ਮੈਚ ਹੈ ਕਿ ਨਾ ਜਾਂ ਕਾਰਪੋਰੇਟਾਂ ਤੇ ਕਿਸਾਨਾਂ ਦੇ ਵਿੱਚ ਆ ਜੀ, ਸੋ ਜਿਹਨੂੰ ਆਪਾਂ ਵੱਡਾ ਮੈਚ ਕਹਿ ਸਕਦੇ ਹਾਂ। ਪਰ ਇਹ ਵੱਡੇ ਮੈਚ ਦੇ ਵਿੱਚ ਕਾਰਪੋਰੇਟ ਹੱਲਾ ਮਾਰ ਸਕਦੇ ਆ, ਕਿਸਾਨ ਇਹਦੇ ਵਿੱਚ ਨਿਰਾਸ਼ਾ ਪੱਲੇ ਲੈ ਸਕਦੇ। ਦੇਖੋ, ਜਿਹੜੀ ਸਰਕਾਰ ਆ ਜੀ, ਜਦੋਂ ਦਾ ਪਹਿਲਾ ਕਿਸਾਨੀ ਅੰਦੋਲਨ ਖਤਮ ਹੋ ਕੇ ਗਿਆ, ਸਰਕਾਰ ਨੇ ਹੁਣ ਤੱਕ ਬਹੁਤ ਢੰਗ ਨਾਲ ਆਪਣੀਆਂ ਗੋਟੀਆਂ ਸੈੱਟ ਕੀਤੀਆਂ। ਸਰਕਾਰ ਇਸ ਵਕਤ ਕਹਿ ਲਓ ਕਿ ਸਹੀ ਪਾਸੇ ਜਿਹੜਾ ਆਪਣੀ ਉਹਨੇ ਗੋਡੀ ਫਿੱਟ ਕਰਨੀ ਸੀ ਨਾ, ਉੱਥੇ ਕਾਮਯਾਬ ਹੋ ਗਈ। ਸਮੱਸਿਆ ਦੇ ਵਿੱਚ ਆਏ ਹੈਗੇ ਆ ਕਿਸਾਨ ਆਗੂ ਜੀ, ਇਹਨਾਂ ਦੇ ਧੜੇ ਜੀ, ਰਾਜੇਵਾਲਾ ਸਾਹਿਬ ਤੇ ਗੁਰਾਉਂ ਦੀ ਜਥੇਬੰਦੀ। ਹਾਂਜੀ, ਰਾਜੇਵਾਲ ਸਾਹਿਬ ਜਦੋਂ ਇਲੈਕਸ਼ਨਾਂ ਹੋਈਆਂ ਉਦੋਂ ਰਾਜਨੀਤਿਕ ਧੜਾ ਬਣ ਗਏ, ਉਹ ਟੁੱਟ ਗਿਆ। ਉਹ ਗਰਾਹਾਂ ਦੀ ਜਥੇਬੰਦੀ ਨੇ ਉਹ ਕਹਿੰਦੇ ਅਸੀਂ ਤਾਂ ਇੰਡੀਪੈਂਡੈਂਟ ਹਾਂ, ਅਸੀਂ ਸਿਆਸੀ ਧਿਰ ਨਹੀਂ ਬਣਨਾ ਹੈਗਾ, ਉਹਨਾਂ ਤੋਂ ਪਰੇ ਹੋ ਗਏ, ਦੋ ਫਾੜ ਪੈ ਗਏ ਆ। ਹੁਣ ਜਿਹੜਾ ਇੱਥੇ ਆਪਣੇ ਕੋਲ ਧਰਨਾ ਲੱਗਾ ਹੋਇਆ ਆ, ਉਹਦੇ ਵਿੱਚ ਨਾ ਤਾਂ ਰਾਜੇਵਾਲ ਆ, ਨਾ ਹੀ ਉੱਥੇ ਗਰਾਹਾਂ ਦੀ ਜਥੇਬੰਦੀ ਆ। ਉੱਥੇ ਕੌਣ ਆ? ਡੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ। ਇਹ ਵੀ ਤਾਂ ਇਹਨਾਂ ਗਰਾਹਾਂ ਜਥੇਬੰਦੀ ਜਿਹੜਾ ਸਾਂਝਾ ਮੋਰਚਾ ਸੀ, ਉਹਦੇ ਵਿੱਚੋਂ ਹੀ ਮਨ ਮੁਤਾਬਕ ਕਰਾ ਕੇ ਉੱਠ ਕੇ ਆਏ ਆ। ਸ਼ਾਇਦ ਲੀਡਰ ਨੂੰ ਇਹ ਲੱਗਦਾ ਹੁੰਦਾ ਵੀ ਮੇਰੀ ਨਹੀਂ ਕੋਈ ਉੱਥੇ ਰਾਸ ਰਲ ਰਹੀ ਕਿ ਚਲੋ ਆਪਾਂ ਹੀ ਆਵਾਜ਼ ਉਠਾ ਲੈਂਦੇ ਹਾਂ ਜੀ। ਹੁਣ ਅਸਲ ਦੇ ਵਿੱਚ ਕੀ ਹੋਣਾ ਹੈ, ਜੋ ਕਹਿ ਲਓ ਕਿ ਮੈਨੂੰ ਦਿਸਦਾ ਆ। ਦੇਖੋ, ਪਹਿਲੀ ਗੱਲ ਤਾਂ ਸਰਕਾਰਾਂ ਇਹਨਾਂ ਨੂੰ ਰੋਕਣਗੀਆਂ ਨਹੀਂ। ਹੁਣ ਇਹ ਬੜੀ ਸ਼ਾਨ ਦੇ ਨਾਲ ਉੱਥੇ ਜਾਣ ਕੇ ਸਰਕਾਰ ਕਹਿ ਦਊਗੀ ਵੀ ਲਓ ਜੀ ਇੱਥੇ ਜਾ ਕੇ ਬਹਿ ਜਾਓ ਜੀ, ਠੀਕ ਆ ਜੀ। ਹੁਣ ਉੱਥੇ ਜੇ ਦੋ ਕੁ ਧੜੇ ਜਾ ਕੇ ਉੱਥੇ ਬਹਿੰਦੇ ਆ, ਜਿਹਨੂੰ ਕਿ ਪੂਰੀ ਪੰਜਾਬ ਤੋਂ ਮੈਂ ਤਾਂ ਹਾਸਲ ਨਹੀਂ ਹੈਗੀ, ਉਹ ਉੱਥੇ ਕਾਹਦਾ ਰੌਲਾ ਪਾ ਲੈਣਗੇ? ਕਿਹਨੂੰ ਸੁਣਾਉਣਗੇ? ਦਿੱਲੀ ਦੀ ਜਨਤਾ ਨੂੰ ਸੁਣਾਉਣਗੇ। ਇਹੀ ਉਹ ਦਿੱਲੀ ਦੀ ਜਨਤਾ ਜਿਹਨੇ ਪਿਛਲੀ ਵਾਰ ਸਮਰਥਨ ਦਿੱਤਾ ਸੀਗਾ। ਉਹਨੂੰ ਲੱਗਦਾ ਸੀਗਾ ਵੀ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ, ਇਹ ਸਾਰੇ ਕਿਰਤੀ ਵਰਗ ਤੇ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਗੱਲ ਕਰਦੇ ਆ। ਹੁਣ ਤੁਸੀਂ ਜਾ ਕੇ ਬੈਠਣਾ ਹੈਗਾ ਰਾਜਧਾਨੀ ਦੇ ਵਿੱਚ, ਉਹਨੇ ਕਹਿਣਾ ਬੈਠ ਜਾਓ। ਗੱਲ ਤੁਸੀਂ ਕਿਹਨੂੰ ਸੁਣਾਉਣੀ ਆ? ਦਿੱਲੀ ਦੀ ਜਨਤਾ ਨੂੰ। ਫਰਵਰੀ ਦੇ ਮਹੀਨੇ ਵਿੱਚ ਦਿੱਲੀ ਦੀ ਚੋਣਾਂ ਆ। ਦਿੱਲੀ ਦੀ ਜਨਤਾ ਕਿਸਾਨੀ ਜਨਤਾ ਨਹੀਂ ਹੈਗੀ। ਦਿੱਲੀ ਦੀ ਜਨਤਾ ਤੁਹਾਡੇ ਤੋਂ ਕਟਾਉਣਾ ਸ਼ੁਰੂ ਕਰ ਦੇ। ਹਾਂ, ਉਹ ਕਾਰੋਬਾਰੀ ਹੈਗੇ ਨੇ, ਸ਼ਹਿਰੀ ਮਤਲਬ ਜੋਬਾਂ ਕਰਨ ਵਾਲੇ ਕਤਰਾਉਣਾ ਸ਼ੁਰੂ ਕਰ ਦੋਗੇ, ਓਬਵੀਅਸਲੀ ਬਣਦੀ ਗੱਲ। ਉਹਦੇ ਨਾਲ ਕੀ ਆ ਵੀ ਤੁਹਾਡਾ ਜਿਹੜਾ ਉੱਥੇ ਰੌਲਾ ਰੱਪਾ ਆ, ਉਹਨਾਂ ਕੋਈ ਫਰਕ ਨਹੀਂ ਪੈਣਾ ਹੈਗਾ। ਨਤੀਜਾ ਕੀ ਹੋਣਾ? ਤੁਸੀਂ ਪਹਿਲੇ ਸਮਰਥਨ ਜਿਹੜਾ ਲਿਆ, ਪਹਿਲੇ ਧਰਨਾ ਲਾ ਕੇ ਲਾਸਟ ਵਾਲਾ ਜਿਹੜਾ ਲਾਇਆ ਤੁਸੀਂ, ਜਿਹਨੂੰ ਆਪਾਂ ਸੈਮੀਫਾਈਨਲ ਮੈਚ ਕਹਿੰਦੇ ਆ, ਉਹਨੂੰ ਵੀ ਤੁਸੀਂ ਕਹਿ ਲਓ ਕਿ ਨੀਵਾਂ ਕਰਤਾ। ਉਹ ਵੀ ਲੋਕਾਂ ਨੂੰ ਭੁੱਲਣਾ ਸ਼ੁਰੂ ਹੋ ਜਾਏਗਾ ਜੀ।
ਦੂਸਰੇ ਪਾਸੇ ਜੇ ਹੁਣ ਉਧਰ ਕਹਿੰਦੇ ਨਾ ਵੀ ਬਿੱਟੂ ਕਹਿੰਦਾ ਵੀ ਹਰਿਆਣੇ ਵਾਲੇ ਕਹਿੰਦੇ ਆ ਵੀ ਸਾਡੇ ਨਾਲ ਗੱਲਬਾਤ ਕਰੋ, ਸਾਨੂੰ ਕੋਈ ਫਰਕ ਨਹੀਂ ਹੈਗਾ, ਤੁਸੀਂ ਜਾ ਸਕਦੇ ਆ। ਹਾਂਜੀ ਹਾਂਜੀ। ਵਜ੍ਹਾ ਹੀ ਕੀ ਆ ਕਿ ਹਰਿਆਣੇ ਦੇ ਵਿੱਚ ਦੇਖੋ ਆਪਾਂ ਨੂੰ ਐਂ ਲੱਗਦਾ ਵੀ ਹਰਿਆਣਾ ਦੇ ਵਿੱਚ ਬੀਜੇਪੀ ਨੇ ਹਾਰ ਜਾਣਾ। ਬੀਜੇਪੀ ਨਹੀਂ ਹਾਰੀ ਹੈਗੀ, ਕਿਉਂਕਿ ਬੀਜੇਪੀ ਕਾਮਯਾਬ ਹੋ ਗਈ। ਉਹਨਾਂ ਨੂੰ ਪਤਾ ਵੀ ਇਹ ਟੁੱਟੇ ਹੋਏ ਆ। ਉਹਨਾਂ ਨੇ ਜੱਟ ਵੋਟ ਨੂੰ ਭਰੇ ਕਰਕੇ ਬਾਕੀ ਸਾਰੀਆਂ ਜਿਹੜੀਆਂ ਵੋਟਾਂ ਸੀਗੀਆਂ, ਜਿਹੜਾ ਬਾਕੀ ਸਾਰੇ ਬੰਦੇ ਸੀਗੇ, ਉਹਨਾਂ ਦੇ ਵਿੱਚ ਪੋਲਰਾਈਜੇਸ਼ਨ ਕਰਤੀ ਤੇ ਉਹ ਵੋਟਾਂ ਲੈ ਗਏ। ਹਾਂਜੀ। ਤੇ ਦਿੱਲੀ ਦੇ ਵੋਟਰ ਕਦੀ ਵੀ ਕਿਸਾਨ ਹਮਾਇਤੀ ਨਹੀਂ ਬਣਨਗੇ, ਇਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਆ। ਇੱਕ ਵਰਡ ਦਾ ਇਫੈਕਟ ਮੈਂ ਦੱਸ ਦਿੰਦਾ। ਇਹ ਨਹੀਂ ਕਿ ਕਿਸਾਨੀ ਸਿਰਫ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮੁਸ਼ਕਿਲ ਦੇ ਵਿੱਚ ਆ, ਕਿਸਾਨੀ ਪੂਰੇ ਯੂਰਪ ਦੇ ਵਿੱਚ ਮੁਸ਼ਕਿਲ 'ਚ ਆ, ਅਮਰੀਕਾ ਕੈਨੇਡਾ ਦੇ ਵਿੱਚ ਵੀ ਮੁਸ਼ਕਿਲ 'ਚ ਆ। ਮੁਸ਼ਕਿਲ 'ਚ ਇਸ ਕਰਕੇ ਆ ਕਿਉਂਕਿ ਜਿਹੜੇ ਕਾਰਪੋਰੇਟ ਆ ਉਹ ਐਗਰੀਕਲਚਰ ਨੂੰ ਇੰਡਸਟਰੀ ਬਣਾਉਣਾ ਚਾਹੁੰਦੇ ਆ। ਜੇ ਸੌਖੇ ਸ਼ਬਦਾਂ ਸਮਝਣਾ ਹੋਵੇ, ਜਦੋਂ ਇੰਡਸਟਰੀ ਬਣੇਗੀ ਉਹਨਾਂ ਨੂੰ ਫਿਰ ਕਿਸਾਨ ਨਹੀਂ ਚਾਹੀਦੇ, ਉਹਨਾਂ ਨੂੰ ਫਿਰ ਕਾਮੇ ਚਾਹੀਦੇ ਆ, ਵਰਕਰ ਚਾਹੀਦੇ ਆ। ਲੜਾਈ ਹੋਈ ਆ। ਠੀਕ ਹੈ ਕਿ ਸਾਡੇ ਕਿਸਾਨ ਬਚਾਉਣ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਆ, ਉਹਨਾਂ ਨੇ ਮਿਹਨਤ ਕੀਤੀ ਆ, ਪਰ ਇਸ ਵੇਲੇ ਜਿਹੜਾ ਇਹ ਧਰਨਾ ਉੱਧਰ ਨੂੰ ਚੱਲਾ ਆ, ਮੈਨੂੰ ਨਹੀਂ ਲੱਗਦਾ ਬਚਾਅ ਪਾਉਣਗੇ। ਇਹ ਬੜੀ ਕਸੂਤੀ ਸਥਿਤੀ 'ਚ ਬਣਨਗੇ। ਇਹ ਪਹਿਲਾਂ ਵੀ ਜਿਹੜਾ ਕਮਾਇਆ ਸੀ ਉਹਦੇ ਵੀ ਲੁੱਟਣ ਦੇ ਚਾਂਸ। ਵੈਸੇ ਤਾਂ ਹੁੰਦਾ ਨਾ ਵੀ ਕੋਈ ਵੀ ਅੰਦੋਲਨ ਹੋਵੇ, ਚਾਹੇ ਸਰਕਾਰਾਂ ਦੀਆਂ ਤਾਂ ਕੋਸ਼ਿਸ਼ਾਂ ਹੁੰਦੀਆਂ ਕਿ ਅੰਦੋਲਨ ਨੂੰ ਦਬਾਉਣ ਦੀਆਂ। ਜੀ। ਤੇ ਦੂਜੀ ਗੱਲ, ਆਪਾਂ ਸ਼ੁਰੂ ਤੋਂ ਸਕੂਲਾਂ 'ਚ ਪੜ੍ਹਦੇ ਆਏ ਆ ਨਾ ਵੀ ਏਕਤਾ ਮੇਂ ਹੀ ਬਲ ਹੈ। ਏਕਤਾ 'ਚ ਬਲ ਹੁੰਦਾ, ਤੇ ਏਕਤਾ ਉਹ ਇਸ ਟਾਈਮ ਹੈ ਨਹੀਂ। ਉਹ ਏਕਤਾ ਹੈ ਨਹੀਂ ਗੀ ਇਸ ਟਾਈਮ, ਹੈ ਨਾ ਜੀ। ਤੇ ਇਹ ਖੈਰ ਵਰਤੇ ਜਾਣੇ। ਤੇ ਕਿਸਾਨ ਨਾਲ ਜਿਵੇਂ ਖੈਰ ਆਪਣੇ ਹਮ ਉਮਰ ਵੀ ਨੇ, ਬਜ਼ੁਰਗ ਵੀ ਨੇ, ਪਰ ਬੈਟਰ ਹੈ ਕਿ ਜੇ ਛੇਤੀ ਉਹ ਸਮਝ ਲੈਣ ਵੀ ਏਕਤਾ 'ਚ ਬਲ ਹੁੰਦਾ ਤੇ ਸਾਰੇ ਜੇ ਇਕੱਠੇ ਹੋ ਜਾਣ। ਏਕਤਾ ਦੇ ਵਿੱਚ ਬਲ ਦੀ ਤਾਂ ਤੁਸੀਂ ਇਹ ਐਗਜ਼ਾਮਪਲ ਲੈ ਸਕਦੇ ਆ। ਚਲੋ ਹੁਣ ਆਪਾਂ 9 ਕੱਲ੍ਹ ਲੈਣਾ, ਤੁਹਾਡੇ ਸਨਮੁਖ ਖਬਰਾਂ ਦੇ ਵਿੱਚ ਹੀ ਹੈਗਾ ਆ। ਤੁਸੀਂ ਉਸ ਸੀਨੀਅਰ ਆਗੂ ਨੂੰ ਜਿਹੜਾ ਆਲਰੇਡੀ ਬਿਮਾਰ ਆ, ਜਿਹੜਾ ਸ਼ਾਇਦ ਇੱਕ ਬਹੁਤ ਖਾਸ ਬਿਮਾਰੀ ਨਾਲ, ਵੀ ਚਲੋ ਨਾਂ ਨਹੀਂ ਕਹਿੰਦੇ ਉਹ ਬਿਮਾਰੀ ਦਾ ਲਈਦਾ ਹੁੰਦਾ, ਉਹਨਾਂ ਲੜ ਰਿਹਾ, ਤੁਸੀਂ ਉਹਨੂੰ ਮਰਨ ਵਰਤ 'ਤੇ ਬਿਠਾ ਰਹੇ ਹੋ। ਉਹ ਚਲੋ ਲੈ ਗਿਆ, ਉਹਨਾਂ ਨੂੰ ਹੌਸਪੀਟਲ ਲੈ ਗਿਆ। ਚਲੋ ਪੰਜਾਬ ਪੁਲਿਸ ਦੀ ਵੀ ਕਿਰਕਰੀ ਹੋਈ, ਬਾਅਦ 'ਚ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਕੋਈ ਕਹਿੰਦੇ ਸੀਗੇ ਵੀ ਇੱਦਾਂ ਦੀ ਗੱਲ ਨਾ ਹੋਵੇ, ਤਾਂ ਸਿਰਫ ਹੌਸਪੀਟਲ ਲੈ ਕੇ ਜਾਣਾ ਸੀ, ਜਿਹੜਾ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸੀ ਛੱਡ ਦਿੱਤਾ। ਉਹ ਭਾਈ ਜੇ ਛੱਡਿਆ ਸੀ ਫਿਰ ਲੈ ਕੇ ਕੱਲ੍ਹ ਹੀ ਗਏ ਆ। ਹੁਣ ਇਹ ਫੇਰ ਤਿਆਰੀ ਕਰਨ ਨੂੰ ਬੈਠੇ ਆ ਵੀ ਹੁਣ ਉਹਨੂੰ ਬਿਠਾਈਏ ਕਿਸੇ ਹੋਰ ਨੂੰ ਬਿਠਾਈਏ। ਮਤਲਬ ਕਿ ਤੁਹਾਨੂੰ ਬਸ ਹੁਣ ਇਹੀ ਕਹਿ ਸਕਦੇ ਹਾਂ ਵੀ ਕਿਸਾਨ ਆਪਣੀ ਬੁੱਧੀ ਤੋਂ ਕੰਮ ਲੈਣ। ਬਿਲਕੁਲ। ਚਲੋ ਆਪਾਂ ਤਾਂ ਚਾਹੁੰਦੇ ਵੀ ਕਿਰਕਰੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ। ਤੇ ਗੱਲਬਾਤ ਕਰੀਏ ਆਪਾਂ ਡੋਨਲਡ ਟਰੰਪ ਦੀ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਦੂਜੀ ਵਾਰੀ। ਜੀ। ਤੇ ਬੰਦਾ ਰੌਣਕੀ ਆ ਵੈਸੇ, ਉੱਦਾਂ ਜੋ ਮਰਜ਼ੀ ਆ, ਭਾਵੇਂ ਉਹ ਹੈਗਾ ਵੀ ਸੀ, ਮਤਲਬ ਪਹਿਲਾਂ ਉਹ ਰਾਸ਼ਟਰਪਤੀ ਬਣੇ, ਫਿਰ ਉਸ ਤੋਂ ਬਾਅਦ ਚਲੋ ਸੈਕਿੰਡ ਟਰਮ 'ਚੋਂ ਫਿਰ ਟਰਾਈ ਕੀਤੀ, ਨਹੀਂ ਜਿੱਤ ਸਕੇ। ਪਰ ਉਹ ਜਦੋਂ ਨਹੀਂ ਵੀ ਸੀ ਰਾਸ਼ਟਰਪਤੀ, ਉਦੋਂ ਵੀ ਬੰਦਾ ਰੌਣਕ ਲਾਈ ਰੱਖਦਾ ਸੀ, ਕੋਈ ਨਾ ਕੋਈ ਬਿਆਨ ਜਿਹੜਾ ਵੀ ਉਹ ਦਾਗਦਾ ਸੀਗਾ। ਗੱਲਬਾਤ ਤਾਂ ਹੈ ਖੈਰ ਉਹਦੀ। ਤੇ ਹੁਣ ਕਹਿੰਦੇ ਫਿਰ ਉਹਨੇ ਸਿੱਧੀ ਧਮਕੀ ਦਿੱਤੀ ਆਪਣੇ, ਉਹ ਕਿਹੜੇ ਦੇਸ਼ ਹੈ, ਕੀ ਕਹਿੰਦੇ ਉਹਨਾਂ ਨੂੰ, ਬ੍ਰਿਕਸ ਵਾਲਿਆਂ ਨੂੰ। ਇਹ ਕਿਆ ਹੈ? ਦੇਖੋ ਸਾਡੇ ਤਾਂ ਹੁਣ ਪੰਜਾਬ ਦੇ ਵਿੱਚ ਇੱਕ ਤਾਂ ਆਪਣਾ ਪੰਥ ਦਾ ਮਸਲਾ ਫਸਿਆ ਹੋਇਆ ਸੀ। ਚਲੋ ਅੱਜ ਸੋਮਵਾਰ ਨਿਬੜ ਗਿਆ, ਧਿਆਨ ਉੱਥੋਂ ਘਟੇਗਾ, ਥੋੜ੍ਹੀਆਂ ਟਿੱਪਣੀਆਂ ਚੱਲਣਗੀਆਂ, ਲੇਕਿਨ ਮੈਨੂੰ ਲੱਗਦਾ ਕਿ ਸੈਟਲ ਡਾਊਨ ਹੋ ਜਾਏਗਾ, ਥੋੜ੍ਹਾ ਜਿਹਾ ਧਰਾਸ ਬੰਨ ਹੋ ਜਾਏਗਾ। 6 ਤਰੀਕ ਦਾ ਫਿਰ ਉਸ ਤੋਂ ਬਾਅਦ ਰੌਲਾ ਚੜ੍ਹਿਆ ਹੋਇਆ ਹੁਣ ਵੀ 6 ਤਰੀਕ ਨੂੰ ਕਿਸਾਨਾਂ ਨੇ ਜਾਣਾ ਆ। ਉਹ ਪੰਜਾਬ ਦੇ ਲਈ ਕਹਿ ਲਓ ਵੀ ਜੰਗ ਬਰਾਬਰ ਬਣ ਜਾਣਾ ਆ। ਪਤਾ ਨਹੀਂ ਫਿਰ ਕਿਸੇ ਨੇ ਤੁਰਨਾ ਨਹੀਂ ਤੁਰਨਾ, ਗਹਿਮੀ ਤਾਂ ਬਣਨੀ ਆ। ਠੀਕ ਹੈ ਜੀ। ਇਹ ਹੁਣ ਜਿਹੜਾ ਇੰਟਰਨੈਸ਼ਨਲ ਮੁੱਦਾ ਆ, ਇਹ ਵੀ ਪੂਰੀ ਚਰਚਾ ਦੇ ਵਿੱਚ ਆ, ਜਿਹੜਾ ਹਜੇ ਮਤਲਬ ਕਿ ਸਾਡੇ ਮੁੱਦੇ ਥੋੜ੍ਹੇ ਭਾਰੂ ਸਾਡੇ 'ਤੇ ਪਿਓ ਸੀ, ਅਸੀਂ ਉਹਦਾ 'ਤੇ ਗੌਰ ਨਹੀਂ ਕੀਤਾ। ਲੇਕਿਨ ਹੁਣ 2-3 ਦਿਨਾਂ ਦੇ ਵਿੱਚ ਦੇਖਣਾ ਇਹਦੇ ਉੱਪਰ ਬੜਾ ਰੌਲਾ ਪਏਗਾ। ਹੁਣ ਤੁਸੀਂ ਕਿਹਾ ਵੀ ਡੋਨਲਡ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਧਮਕੀ ਦੇ ਦਿੱਤੀ। ਪਹਿਲਾਂ ਤਾਂ ਇਹ ਸਮਝ ਲਓ ਕਿ ਬ੍ਰਿਕਸ ਦੇਸ਼ ਹੈ ਕਿਹੜੇ ਆ। 9 ਦੇਸ਼ਾਂ ਦਾ ਸਮੂਹ ਆ ਜੀ, ਉਹਦੇ ਵਿੱਚ ਭਾਰਤ ਵੀ ਆਉਂਦਾ ਆ। ਸੋ ਇਹ ਧਮਕੀ ਭਾਰਤ ਨੂੰ ਵੀ ਲੱਗੀ ਆ। ਐਵੇਂ ਨਾ ਕਹੀ ਜਾਏ ਕਿ ਡੋਨਲਡ ਟਰੰਪ ਮੋਦੀ ਦਾ ਯਾਰ, ਧਮਕੀ ਦੇ ਵਿੱਚ ਭਾਰਤ ਵੀ ਆਉਂਦਾ ਹੈ। ਨਹੀਂ, ਉਹ ਜੋ ਮਰਜ਼ੀ ਆ, ਜਿਹੜਾ ਉਹਨਾਂ ਦਾ ਇੱਧਰ IT ਸੈੱਲ ਹੈ, ਉਹਨਾਂ ਨੇ ਤੁਹਾਨੂੰ ਯਾਰ ਹੀ ਸਾਬਤ ਕਰਨਾ ਤੇ ਦਿਖਾਉਣਾ। ਉਹ ਚੱਲ ਛੱਡੋ, ਖੈਰ ਉਹ ਵੱਖਰੀ ਗੱਲ ਹੈ। ਅਮਰੀਕਾ ਵਾਲੇ ਵੈਸੇ ਕਹਿੰਦੇ ਹੁੰਦੇ ਨਾ, ਇਹ ਕਿਸੇ ਦੇ ਸਕੇ ਨਹੀਂ ਹੈਗੇ। ਬਿਲਕੁਲ। ਜਦੋਂ ਇਹਨਾਂ ਦੇ ਕਹਿ ਲਓ ਵੀ ਕੋਈ ਮੋਢੇ 'ਤੇ ਤਾਣ ਦਿੰਦਾ ਨਾ, ਤੇ ਫਿਰ ਇਹ ਔਖੇ ਕਰ ਦਿੰਦੇ ਆ। ਤੇ ਫਿਰ ਪੂੰਦੀਆਂ ਵੀ ਲਾ ਦਿੰਦੇ ਆ। ਖੈਰ ਗੱਲ ਕਰਦੇ ਆਪਾਂ ਕਿਹੜੇ ਦੇਸ਼ ਦੇ ਵਿੱਚ ਆਉਂਦੇ। ਬ੍ਰਾਜ਼ੀਲ ਆਉਂਦਾ, ਦੱਖਣੀ ਅਫਰੀਕਾ ਆਉਂਦਾ, ਮਿਸਰ ਆਉਂਦਾ, ਇਥੋਪੀਆ ਆਉਂਦਾ, UAE ਸੰਯੁਕਤ ਅਰਬ ਅਮੀਰਾਤ ਆਉਂਦਾ ਤੇ ਇਰਾਨ ਆਉਂਦਾ। 3 ਹੋਰ ਰਹਿ ਗਏ ਨੇ। ਉਹਦੇ ਵਿੱਚ ਭਾਰਤ, ਰੂਸ ਤੇ ਚੀਨ। ਵੈਸੇ ਇਹਦੇ ਵਿੱਚ ਜਿਹੜੇ ਭਾਰਤ, ਰੂਸ ਤੇ ਚੀਨ ਹੈ ਨਾ, ਇਹੀ ਪ੍ਰਮੁੱਖ ਆਉਂਦੇ ਆ। ਬਾਕੀ ਦੇ ਤਾਂ ਵਿਚਾਰੇ ਉਹਦੇ ਹਿਸਾਬ ਸੂਬ ਨਾਲ ਚੱਲੀ ਜਾਂਦੇ ਆ। ਤੇ 2 ਦੇਸ਼ ਤਿਆਰੀ 'ਚ ਆ ਕਿ ਅਸੀਂ ਮੈਂਬਰਸ਼ਿਪ ਲੈ ਲਈਏ। ਅਮਰੀਕਾ ਹੁਣ ਉੱਤੋਂ ਹੀ ਬੜਾ ਸੜਿਆ ਹੋਇਆ ਆ। ਉਹ ਹੁਣ ਮਲੇਸ਼ੀਆ ਤੇ ਤੁਰਕੀ ਚਾਹੁੰਦੇ ਕਿ ਅਸੀਂ ਵੀ ਜਿਹਦੇ ਵਿੱਚ ਵੜ ਜਾਈਏ, ਵੀ ਫਿਊਚਰ 'ਚ ਆਉਣ ਵਾਲਾ ਸਮਾਂ ਸਾਡੇ ਲਈ ਵੀ ਸ਼ਾਇਦ ਥੋੜ੍ਹਾ ਠੀਕ ਹੋ ਜਾਊਗਾ। ਕਿਉਂਕਿ ਜੋ ਸੰਸਾਰ ਦਾ ਇਸ ਟਾਈਮ ਹਿਸਾਬ ਕਿਤਾਬ ਚੱਲਣ ਡਿਆ, ਜੰਗਾਂ ਹੋਣ ਡਈਆਂ ਆ,
ਉਹਦੇ ਉੱਪਰ ਵੀ ਆਪਾਂ ਅਲੱਗ ਤੌਰ 'ਤੇ ਚਰਚਾ ਕਰਾਂਗੇ। ਮੈਂ ਤੁਹਾਨੂੰ ਦੱਸਦਾ ਅਜੇਪਾਲ ਜੀ, ਆਉਣ ਦੇ ਕੁਛ ਸਾਲਾਂ ਦੇ ਵਿੱਚ ਨਾ 8-10 ਕੰਟਰੀ ਬੈਂਕਰਪਟ ਹੋ ਜਾਣੇ। ਅੱਛਾ। ਮਸਲਾ ਇਹ ਆਇਆ ਵੀ ਜਿਹੜਾ ਇਹ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲਦੀ ਪਈ ਆ, ਜਾਂ ਜਿਹੜਾ ਇਹ ਅਮਰੀਕਾ ਕਹਿੰਦਾ ਮੇਰਾ ਦਬਦਬਾ ਹੋ ਜਾਵੇ, ਹੁਣ ਬ੍ਰਿਕਸ ਦੇ ਉੱਪਰ ਥੋੜ੍ਹੀ ਚੂੜੀ ਟੈਟ ਕਰਨ ਨੂੰ ਫਿਰਦਾ ਆ। ਹਾਂਜੀ ਹਾਂਜੀ। ਇਹਨੇ ਕਈ ਦੇਸ਼ਾਂ ਦੀ ਨਾ ਕਹਿ ਲਓ ਕਿ ਬੁਰਾ ਹਾਲ ਕੀਤਾ ਪਿਆ ਅੰਦਰੋਂ ਖਾਤੀ। ਇਹਦੇ ਵਿੱਚ ਸਪੇਨ ਵਰਗੇ ਦੇਸ਼ ਵੀ ਆਉਂਦੇ ਆ। ਠੀਕ ਠੀਕ। 3-4 ਸਾਲਾਂ ਦੇ ਵਿੱਚ ਤੁਹਾਨੂੰ ਦਿਸ ਰਹੂਗਾ ਵੀ ਚੰਗਾ ਭਲਾ ਕੰਟਰੀਆਂ, ਉਹ ਜਿੱਦਾਂ ਸ਼੍ਰੀਲੰਕਾ ਚਲੋ ਬਚ ਗਿਆ, ਬੈਂਕਰਪਟ ਹੋ ਕੇ ਵੀ ਬਚ ਗਿਆ, ਉਹਨਾਂ ਦਾ ਰਹਿਣਾ ਹੀ ਕੱਖ ਨਹੀਂ ਹੈਗਾ। ਤੇ ਟਰੰਪ ਉਹਨਾਂ ਨੇ ਧਮਕੀ ਕੀ ਦੇ ਛੱਡੀ ਹੈ? ਧਮਕੀ ਇਹ ਆ, ਜੇ ਮੈਂ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਗਿਆ ਸੀਗਾ, ਜੋ ਉਹਨਾਂ ਨੇ ਲਿਖਿਆ ਉਹਨਾਂ ਦਾ ਪੰਜਾਬੀ ਰੂਪਾਂਤਰਨ ਕਰ ਦਿੰਦਾ। ਉਹ ਕਹਿੰਦਾ ਵੀ ਜੇਕਰ ਬ੍ਰਿਕਸ ਦੇਸ਼ ਅਜਿਹਾ ਕਰਦੇ ਆ ਤਾਂ ਉਹ 100% ਦੀ ਟੈਰਫ ਦਾ ਸਾਹਮਣਾ ਕਰਨਗੇ, ਮਤਲਬ ਕਿ 100% ਦੀ ਪਾਬੰਦੀਆਂ। ਅਮਰੀਕਾ ਦੀਆਂ ਤਾਂ 20-30% ਪਾਬੰਦੀਆਂ ਲੱਗ ਜਾਣ, 4-5 ਸਾਲ ਵੈਸੇ ਨਹੀਂ ਉਹ ਕੰਗਣ ਦਿੰਦਾ ਕਿਸੇ ਨੂੰ। ਅਮਰੀਕੀ ਅਰਥ ਵਿਵਸਥਾ ਵਿੱਚ ਆਪਣੇ ਉਤਪਾਦ ਵੇਚਣ ਦੀ ਕਹਿੰਦਾ ਮੈਂ ਇਜਾਜ਼ਤ ਵੀ ਨਹੀਂ ਦੇਣੀ। ਫਿਰ ਇਹਦਾ ਮਤਲਬ ਵਪਾਰ ਬਹੁਤ ਤੋੜ ਕੇ ਰੱਖਦਾ ਹੈਗਾ ਜੀ। ਇਸ ਕਰਕੇ ਉਹ ਵਪਾਰ ਲਈ ਕਹਿੰਦਾ ਕਿਤੇ ਹੋਰ ਜਾ ਕੇ ਆਪਣੀ ਜਗ੍ਹਾ ਲੱਭ ਲੈਣ ਜੀ। ਮਸਲਾ ਕੀ ਫਸ ਗਿਆ ਇਸ ਗੱਲ ਦੀ, ਕਹਿੰਦਾ ਕੋਈ ਸੰਭਾਵਨਾ ਨਹੀਂ ਕਿ ਅੰਤਰਰਾਸ਼ਟਰੀ ਵਪਾਰ ਵਿੱਚ ਬ੍ਰਿਕਸ ਦੀ ਨਵੀਂ ਮੁਦਰਾ ਅਮਰੀਕੀ ਡਾਲਰ ਦੀ ਥਾਂ ਲੈਣ ਦੇ ਯੋਗ ਹੋਵੇਗੀ। ਅੱਛਾ। ਪਰ ਜੇਕਰ ਕੋਈ ਵੀ ਦੇਸ਼ ਅਜਿਹਾ ਕਰਦਾ ਹੈ ਤਾਂ ਅਮਰੀਕਾ ਉਸ ਨੂੰ ਅਲਵਿਦਾ ਕਹਿ ਦੇਵੇਗਾ। ਲਓ ਜੀ, ਹੁਣ ਆਪਾਂ ਸੌਖੇ ਢੰਗ ਨਾਲ ਗੱਲ ਕਰਦੇ ਹਾਂ। ਸ਼ਬਦ ਉਹਨਾਂ ਨੇ ਕੀ ਵਰਤਿਆ? ਅਮਰੀਕੀ ਡਾਲਰ ਦੀ ਜਗ੍ਹਾ ਕੋਈ ਹੋਰ ਮੁਦਰਾ ਕੋਈ ਕਹਿੰਦਾ ਵੀ ਦੇਸ਼ ਜੇ ਲੈ ਕੇ ਆਇਆ ਨਾ ਜੀ, ਤਾਂ ਮੈਂ ਉਹਦੇ ਉੱਪਰ 100% ਦੀ ਪਾਬੰਦੀਆਂ ਲਾ ਦੇਵਾਂਗਾ। ਅੱਛਾ। ਹੁਣ ਬ੍ਰਿਕਸ ਦੇ ਦੇਸ਼ਾਂ ਨੂੰ ਇਹ ਸੁਣਾਇਆ, ਤੇ ਬ੍ਰਿਕਸ ਦੇ ਦੇਸ਼ਾਂ ਦੇ ਵਿੱਚ 9 ਦੇਸ਼ਾਂ ਦੇ ਇਹਦਾ ਮਤਲਬ ਭਾਰਤ ਨੂੰ ਵੀ ਸੁਣਾ ਦਿੱਤਾ। ਹੁਣ ਮਸਲਾ ਹੈ ਕੀ ਆ? ਇਹ ਜਿਹੜੇ ਬ੍ਰਿਕਸ ਦੇ ਦੇਸ਼ ਆ ਨਾ ਜੀ, ਇਹ ਡਾਲਰ ਦਾ ਅਸਲ 'ਚ ਨਾ ਬਦਲ ਲੱਭ ਰਹੇ ਆ। ਅੱਛਾ। ਇਹਦੇ ਵਿੱਚ ਰਸ਼ੀਆ ਤੇ ਆਪਣਾ ਜਿਹੜਾ ਚਾਈਨਾ ਆ, ਚਾਈਨਾ ਤਾਂ ਕਈ ਕੰਟਰੀਆਂ ਦੇ ਨਾਲ ਵਪਾਰ ਹੀ ਆਪਣੀ ਮੁਦਰਾ ਦੇ ਵਿੱਚ ਕਰਦਾ ਜੀ, ਯੁਆਨ ਦੇ ਵਿੱਚ। ਰਸ਼ੀਆ ਵੀ ਕਈ ਵਾਰ ਆਪਣਾ ਵਪਾਰ ਨਾ ਰੂਬਲ ਦੇ ਵਿੱਚ ਕਰ ਲੈਂਦਾ ਜੀ। ਤੇ ਮੈਂ ਇਹ ਵੀ ਦੱਸ ਦੇਵਾਂ, ਹਜਮ ਨਹੀਂ ਹੋਣੀ ਗੱਲ, ਭਾਰਤ ਵੀ ਠੀਕ ਠਾਕ ਕੰਟਰੀਆਂ ਦੇ ਨਾਲ ਜਿਹੜਾ ਵਪਾਰ ਕਈ ਵਾਰ ਕਰ ਜਾਂਦਾ ਨਾ, ਉਹ ਰੁਪਏ ਦੇ ਵਿੱਚ ਕਰ ਜਾਂਦਾ। ਓਕੇ। ਯਾਨੀ ਕਿ ਭਾਰਤ ਵੀ ਚਾਹੁੰਦਾ ਵੀ ਹਰੇਕ ਜਗ੍ਹਾ ਡਾਲਰ ਨਹੀਂ ਚਲਾਉਣ ਦੇਣਾ ਹੈਗਾ। ਹੁਣ ਡੋਨਲਡ ਟਰੰਪ ਤਾਜ਼ੇ ਬਣ ਕੇ ਆਏ ਆ, ਫਿਰ ਗਰਮਜੋਸ਼ੀ ਤਾਂ ਦਿਖਾਉਣੀ ਆ ਜੀ। ਉਹਨਾਂ ਨੇ ਇਹਨਾਂ ਨੂੰ ਹਦਾਇਤ ਕਰਤੀ ਕਿ ਬ੍ਰਿਕਸ ਵਾਲੇ ਬੰਦੇ ਦੇ ਪੁੱਤ ਬਣ ਜਾਓ। ਜੇ ਆਹੀ ਕੁਛ ਚੱਲਦਾ ਰਿਹਾ ਨਾ, ਤੁਸੀਂ ਸਾਨੂੰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਵੀ ਅਮਰੀਕੀ ਡਾਲਰ ਦੇ ਵਿੱਚ ਵਪਾਰ ਨਹੀਂ, ਕਿਸੇ ਹੋਰ ਮੁਦਰਾ ਦੇ ਵਿੱਚ ਵਪਾਰ ਹੋਊਗਾ, ਤਾਂ ਇਹਦਾ ਮਤਲਬ ਤੁਹਾਡਾ ਵੀ ਸਾਰਿਆਂ ਦਾ ਬਾਈਕਾਟ ਆ ਜੀ। ਹੈ ਕੀ ਆ ਇਹਦੇ ਵਿੱਚ? ਥੋੜ੍ਹਾ ਸਾਨੂੰ ਡਾਟਾ ਦੇਖਣਾ ਪਏਗਾ। ਦੁਨੀਆ ਭਰ ਦਾ ਜਿਹੜਾ ਕੇਂਦਰੀ ਬੈਂਕਾਂ ਵਿੱਚ ਰੱਖੇ ਵਿਦੇਸ਼ੀ ਮੁਦਰਾ ਦੇ ਭੰਡਾਰ ਹੈ ਨਾ, ਉਹਦਾ ਲਗਭਗ ਇਸ ਵੇਲੇ 65% ਦੀ ਅਮਰੀਕੀ ਡਾਲਰ ਦੇ ਵਿੱਚ ਹੁੰਦਾ। ਠੀਕ ਹੈ। ਉਹ ਮੁਦਰਾ ਭੰਡਾਰ 65% ਦੀ ਅਮਰੀਕੀ ਡਾਲਰ ਆ। ਇਹਦਾ ਮਤਲਬ ਆ ਕਿ ਡਾਲਰ ਦੀ ਅਗਰ ਮਜ਼ਬੂਤੀ ਆ ਤਾਂ ਅਮਰੀਕਾ ਦੀ ਮਜ਼ਬੂਤੀ ਆ। ਯੈਸ। ਇਹੀ ਖਸਾ ਹੈ ਅਮਰੀਕਾ ਨੂੰ ਕਿ ਉਹਦਾ ਪ੍ਰਤੀਸ਼ਤ ਜੇ ਕੋਈ ਹੋਰ ਮੁਦਰਾ ਆ ਗਈ, ਇਹ ਜੇ ਤਕੜੇ ਜਿਹੜੇ ਮੁਲਕ ਇਹਦੇ ਵਿੱਚ 3 ਮੁਲਕ ਤਾਂ ਤਕੜੇ ਹੈਗੇ ਹੀ ਆ, ਵੀ ਇਹ ਜੇ ਕਿਸੇ ਹੋਰ ਮੁਦਰਾ ਦੇ ਵਿੱਚ ਵਪਾਰ ਕਰਨ ਲੱਗ ਪਏ, ਇਹਦਾ ਪ੍ਰਤੀਸ਼ਤ ਘਟ ਜਾਣਾ। ਪ੍ਰਤੀਸ਼ਤ ਘਟਦਾ ਮਤਲਬ ਕੀ ਆ ਕਿ ਡਾਲਰ ਦਾ ਬੋਲਬਾਲਾ ਖਤਮ ਹੋ ਜਾਏਗਾ, ਤੇ ਇਹਦੇ ਨਾਲ ਫਿਰ ਅਮਰੀਕਾ ਗਰਾਟ ਵੱਲ ਜਾਏਗਾ। ਨਾਲੇ ਫਿਰ ਡੋਨਲਡ ਟਰੰਪ ਹੁਣੀ ਤਾਂ ਆਪ ਬਿਜ਼ਨਸਮੈਨ ਨੇ। ਬਿਲਕੁਲ ਬਿਲਕੁਲ। ਉਹ ਵੀ ਤਾਂ ਚੀਜ਼ ਆ। ਚੀਨ ਜਿਹੜਾ ਆ ਉਹ ਰੂਸ ਦੇ ਥੋੜਾ ਲਾਗੇ ਜ਼ਿਆਦਾ ਹੋ ਰਿਹਾ ਆ, ਇਹਦੇ ਨਾਲ ਫਿਰ ਹੁਣ ਸੰਬੰਧ ਵੀ ਤਣਾਅਪੂਰਨ ਬਣੇ ਹੋਏ ਆ ਜੀ ਜੀ। ਦੂਸਰੇ ਪਾਸੇ ਜਿਹੜਾ ਯੂਕਰੇਨ ਤੇ ਰੂਸ ਦੇ ਜਿਹੜਾ ਹਮਲੇ ਤੋਂ ਬਾਅਦ ਜਿਹੜਾ ਚੀਨ ਆ ਉਹ ਨੇੜੇ ਹੋਣ ਦੇ ਕਰਕੇ ਇਹਨਾਂ ਨੇ ਜ਼ਿਆਦਾ ਮਤਲਬ ਕਿ ਧੌਂਸ ਵੀ ਜਮਾਉਣੀ ਸ਼ੁਰੂ ਕਰਤੀ ਆ ਵੀ ਆਪਣੀ ਮੁਦਰਾ ਦੇ ਵਿੱਚ ਕਰੋ। ਤੁਸੀਂ ਅਫਰੀਕਾ ਦੇ ਵਿੱਚ ਚਾਈਨਾ ਦਾ ਵਪਾਰ ਦੇਖ ਲਓ, ਇਹ ਉੱਥੇ ਆਪਣਾ ਯੁਆਨ ਤੇ ਰੂਬਲ ਚਲਾਉਂਦੇ ਆ ਜੀ ਜੀ। ਵਪਾਰ ਉਹਨਾਂ ਨੂੰ ਕਰਨਾ ਪੈਂਦਾ ਆ, ਈਵਨ ਕਿ ਯੂਰਪੀਅਨ ਦੇਸ਼ਾਂ ਨੂੰ ਵੀ ਵਪਾਰ ਰਸ਼ੀਆ ਨਾਲ ਕਰਨਾ ਪੈਂਦਾ, ਕਿਉਂਕਿ ਗੈਸ ਤੇ ਪੈਟਰੋਲੀਅਮ ਉੱਥੋਂ ਲੈਣਾ ਹੀ ਲੈਣਾ ਆ। ਉੱਥੇ ਫਿਰ ਇਹ ਧੌਂਸ ਜਮਾਉਂਦੇ ਆ ਕਿ ਅਮਰੀਕੀ ਡਾਲਰ ਦੇ ਵਿੱਚ ਨਹੀਂ ਹੋਏਗਾ। ਕਹਿਣ ਦਾ ਮਤਲਬ ਕਿ ਦੋਵੇਂ ਦੇਸ਼ ਲੰਮੇ ਸਮੇਂ ਤੋਂ ਅਮਰੀਕੀ ਜਿਹੜੀ ਕਰੰਸੀ ਆ, ਉਹਦੀ ਜਿਹੜੀ ਬਾਦਸ਼ਾਹਤ ਆ, ਉਹਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦੇ ਆ। ਟਰੰਪ ਨੂੰ ਹੁਣ ਖਤਰਾ ਕਿ ਇਹ ਕਿਤੇ ਚੁਣੌਤੀ ਸੱਚੀ ਇਹ ਚੁਣੌਤੀ ਬਣ ਨਾ ਜਾਵੇ ਤੇ ਉਹ ਕਿਤੇ ਲੀਕ ਤੋਂ ਬਾਹਰ ਨਾ ਹੋ ਜਾਣ। ਠੀਕ ਠੀਕ ਠੀਕ। ਹੁਣ ਇਹਦਾ ਚੀਨੀ ਰਾਸ਼ਟਰਪਤੀ ਜਿਹੜਾ ਸ਼ੀ ਜਿਨਪਿੰਗ ਆ, ਉਹਦਾ ਬਿਆਨ ਵੀ ਮੈਂ ਚੱਕਣ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦਾ ਵੀ ਅਮਰੀਕਾ, ਯੂਰਪੀ ਯੂਨੀਅਨ, ਬ੍ਰਿਟਨ ਤੇ ਇਹਦੇ ਜਿਹੜੇ ਕਈ ਸਹਿਯੋਗੀ ਦੇਸ਼ ਆ ਜੀ, ਅੰਤਰਰਾਸ਼ਟਰੀ ਭੁਗਤਾਨ ਦੀ ਇੱਕ ਮਹੱਤਵਪੂਰਨ ਪ੍ਰਣਾਲੀ ਸਵਿਫਟ ਚੋਂ ਰੂਸ ਦੇ ਕਈ ਬੈਂਕਾਂ ਨੂੰ ਬਾਹਰ ਕਰਤਾ ਇਹਨਾਂ ਨੇ। ਇਹ ਵੈਸੇ ਕਹਿ ਲਓ ਕਿ 20-25 ਦਿਨ ਪਹਿਲਾਂ ਇਹ ਗੱਲ ਚੱਲੀ ਸੀਗੀ ਜੀ। ਹੁਣ ਯੂਰਪੀਅਨ ਯੂਨੀਅਨ ਹੋ ਗਿਆ, ਇੰਗਲੈਂਡ ਹੋ ਗਿਆ, ਇਹਦੇ ਜਿਹੜੇ ਨਾਟੋ ਦੇ ਸਹਿਯੋਗੀ ਮੁਲਕ ਆ, ਕਹਿਣ ਦਾ ਮਤਲਬ ਕਿ ਘਰਤਾ ਧਰਤਾ ਇਹਨਾਂ ਦਾ ਅਮਰੀਕਾ ਆ। ਇਹਨਾਂ ਨੇ ਰਸ਼ੀਆ ਦੇ ਦਬਦਬੇ ਨੂੰ ਘੱਟ ਕਰਨ ਦੇ ਲਈ ਜਿਹੜਾ ਸਵਿਫਟ ਇੱਕ ਪ੍ਰਣਾਲੀ ਆ, ਉਹਦੇ ਵਿੱਚੋਂ ਰਸ਼ੀਆ ਨੂੰ ਬਾਹਰ ਕੱਢ ਦਿੱਤਾ ਹੈ। ਇਹਦਾ ਮਤਲਬ ਰਸ਼ੀਆ ਉਹਦੇ ਵਿੱਚ ਵਪਾਰ ਨਹੀਂ ਕਰ ਸਕਦਾ। ਉਹ ਆਪਣੀ ਕਰੰਸੀ ਬਾਰੇ ਤਾਂ ਸੋਚੇ ਨਾ ਕਿ ਮੈਂ ਆਪਣੀ ਕਰੰਸੀ ਨੂੰ ਇੰਟਰੋਡਿਊਸ ਕਰਨਾ ਹੈ ਜੀ। ਸੋ ਇਹਦੇ ਵਿੱਚ ਫਿਰ ਹੁਣ ਆਪਣੇ ਕੋਲ 2-3 ਹੋਰ ਅਹਿਮ ਕਾਰਨ ਵੀ ਮੂਹਰੇ ਨਿਕਲ ਕੇ ਆਉਂਦੇ ਆ। ਪਹਿਲੀ ਗੱਲ ਤਾਂ ਇਹ ਆ ਵੀ
ਜਿਹੜੀ ਬ੍ਰਿਕਸ ਸਮੂਹ ਆ ਦੁਨੀਆ ਦੀ ਲਗਭਗ 45% ਆਬਾਦੀ ਦੀ ਨੁਮਾਇੰਦਗੀ ਕਰਦਾ ਹੈ ਜੀ 41%। ਜਿਹੜੀ ਆਪਣੇ ਕੋਲ ਵਰਲਡ ਇਕਨੋਮਿਕ ਫੋਰਮ ਆ ਉਹ ਕਹਿੰਦੀ ਜਿਹੜੀ ਵਿਸ਼ਵ ਦੀ GDP ਆ ਉਹਦੇ ਵਿੱਚ ਬ੍ਰਿਕਸ ਦੀ ਹਿੱਸੇਦਾਰੀ ਹੈਗੀ ਆ 37%। ਜੀ ਹੁਣ ਜਿਹੜਾ ਧਿਆਨ ਦਿਓ ਬ੍ਰਿਕਸ ਦੇ ਵਿੱਚ UAE ਆਉਂਦਾ ਤੇ ਈਰਾਨ ਵੀ ਆਉਂਦਾ ਹੈ। ਇਹੀ ਦੋ ਕੰਟਰੀ ਹੈ ਜਿਹਦੇ ਕੋਲ ਤੇਲ ਦੇ ਭੰਡਾਰ ਆ ਜੀ। ਦੂਸਰੇ ਪਾਸੇ ਰੂਸ ਤੇ ਪਾਬੰਦੀਆਂ ਲਾਈਆਂ ਹੋਈਆਂ ਆ ਜੀ। ਤੇ ਜੇ ਰੂਸ ਤੇ ਪਾਬੰਦੀਆਂ ਲਾਈਆਂ ਹੋਈਆਂ ਤੇ ਇਹਦਾ ਮਤਲਬ ਜਿਹੜੇ ਇਹ ਬ੍ਰਿਕਸ ਵਾਲੇ ਦੇਸ਼ ਆ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਬਾਰ-ਬਾਰ ਇਹ ਚੀਜ਼ ਖਟਕਦੀ ਆ ਵੀ ਰਸ਼ੀਆ ਤੇ ਪਾਬੰਦੀਆਂ ਲੱਗ ਸਕਦੀਆਂ, ਉਹਨਾਂ ਦਾ ਸਵਿਫਟ ਉਹ ਪ੍ਰਣਾਲੀ ਬੰਦ ਕੀਤੀ ਜਾ ਸਕਦੀ ਆ, ਕੱਲ੍ਹ ਨੂੰ ਕਿਤੇ ਸਾਡੀ ਵੀ ਚੂੜੀ ਟਾਈਟ ਨਾ ਕਰਦੇ। ਇਹਦਾ ਮਤਲਬ ਕਿਤੇ ਇਹ ਨਾ ਹੋਵੇ ਕਿ ਭਵਿੱਖ ਦੇ ਵਿੱਚ ਸਾਡੀ ਬੈਂਕਿੰਗ ਹੀ ਨਾ ਸਾਰੀ ਬੰਦ ਹੋ ਜਾਵੇ। ਤਾਂ ਇਸ ਕਰਕੇ ਸਮੱਸਿਆ ਹੁਣ ਇਹ ਬ੍ਰਿਕਸ ਵਾਲਿਆਂ ਨੂੰ ਵੀ ਬਣੀ ਹੋਈ ਕਿ ਆਪਣਾ ਕੋਈ ਨਾ ਕੋਈ ਮੁਦਰਾ ਜੀ ਬਣਾ ਕੇ ਜਾਂ ਉਹ 'ਚ ਵਪਾਰ ਕਰਨਾ ਸ਼ੁਰੂ ਕਰੀਏ। ਦੂਸਰੇ ਪਾਸੇ ਅਮਰੀਕਾ ਨੂੰ ਇਹ ਚੀਜ਼ ਹੁਣ ਤੰਗ ਕਰਦੀ ਪਈ ਹੈ ਕਿਤੇ ਸੱਚੀ ਨਾ ਇਹ ਚੀਜ਼ ਬਣਾ ਜਾਣ। ਸੋ ਮਸਲਾ ਇਹ ਸਾਰਾ ਇੱਥੇ ਆ ਕੇ ਟਿਕਿਆ ਹੋਇਆ। ਚਲੋ ਖੈਰ ਕੋਈ ਨਹੀਂ, ਹੁਣ ਦੂਜੀ ਵਾਰ ਰਾਸ਼ਟਰਪਤੀ ਤਾਂ ਚੁਣੇ ਗਏ ਨੇ ਤੇ ਹਜੇ ਤੇ ਖੈਰ ਉਹਨਾਂ ਨੇ ਸ਼ਾਇਦ ਜਨਵਰੀ ਜਾਂ ਫਰਵਰੀ 'ਚ ਆਪਦਾ ਪੂਰਾ ਕਾਰਜਭਾਰ ਸੰਭਾਲਣਾ। ਜੀ। ਤੇ ਫਿਰ ਵੇਖਦੇ ਹਾਂ ਜਦੋਂ ਆਪਦੇ ਅਹੁਦੇ ਤੇ ਆਉਣਗੇ ਵੀ ਕਿੱਦਾਂ ਦੇ ਫੈਸਲੇ ਲੈਂਦੇ ਤੇ ਬਿਲਕੁਲ ਕਿੱਦਾਂ ਦੇ ਉਹਨਾਂ ਦੇ ਤੇਵਰ ਰਹਿੰਦੇ ਆ। ਜੀ। ਤਾਂ ਠੀਕ ਹੈ ਸਾਡਾ ਸਾਹਿਬ, ਕਾਫੀ ਟਾਈਮ ਲਾ ਲਿਆ ਆਪਾਂ। ਜੀ ਬਿਲਕੁਲ। ਤੇ ਮੁੱਦੇ ਲਗਭਗ ਆਪਾਂ ਕਵਰ ਕਰ ਲਏ ਆ। ਜੀ। ਰਹਿ ਗਿਆ ਵੈਸੇ ਇੱਕ ਅੱਧਾ ਮੁੱਦਾ ਹੋਰ ਵੀ, ਪਰ ਟਾਈਮ ਕਾਫੀ ਹੋ ਗਿਆ ਤੇ ਫਿਰ ਪ੍ਰੋਗਰਾਮ ਆਪਣਾ ਲੰਬਾ ਹੋ ਜਾਣਾ। ਜੀ। ਤੇ ਤੁਸੀਂ ਆਏ, ਬਹੁਤ ਮਿਹਰਬਾਨੀ। ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਮਿਲਦੇ ਹਾਂ ਆਪਾਂ ਅਗਲੇ ਵੀਕ ਫਿਰ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।